ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-01 ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਪੰਚਾਇਤੀ ਚੋਣਾਂ ਤੋਂ। ਖਾਸੀ ਗਹਿਮਾ ਗਹਿਮੀ ਹੈ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਮਾਮਲੇ ਦੇ ਵਿੱਚ। ਲੋਕ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ। ਕਈ ਖਾਸ ਚਰਚਿਤ ਖਬਰਾਂ ਵੀ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਬਾਬਤ। ਪਰ ਪੰਚਾਇਤੀ ਚੋਣਾਂ ਦੇ ਖਿਲਾਫ ਪਟੀਸ਼ਨ ਪੈ ਗਈ ਹੈ ਜੀ, ਤੇ ਬੋਲੀਆਂ ਵੀ ਲੱਗ ਰਹੀਆਂ ਨੇ ਦੂਜੇ ਪਾਸੇ। ਵੇਖੋ, ਜਿਹੜਾ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਚੋਣ ਮੇਲਾ ਤੇ ਭਖਿਆ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਜੀ ਬਿਲਕੁਲ। ਪਰ ਜਿਹੜੀ ਪਟੀਸ਼ਨ ਇਸ ਕਰਕੇ ਪਈ ਆ ਕਿਉਂਕਿ ਆਮ ਤੌਰ ਤੇ ਨਾਮਜ਼ਦਗੀਆਂ ਦੇ 5 ਦਿਨ ਹੁੰਦੇ ਆ ਜੀ। ਇਸ ਮਰਤਬਾ 8 ਰੱਖੇ ਗਏ ਨੇ। ਬੇਸ਼ੱਕ 3 ਛੁੱਟੀਆਂ ਮਾਈਨਸ ਕੀਤੀਆਂ ਜਾ ਸਕਦੀਆਂ, ਸ਼ਨੀ ਐਤ ਤੇ 2 ਤਰੀਕ ਦੀ। ਜੀ ਜੀ। ਬਟ ਗੱਲ ਇਹ ਆ ਕਿ ਪਿਛਲੀ ਮਰਤਬਾ ਜਦੋਂ ਕਾਂਗਰਸ ਸਰਕਾਰ ਵੇਲੇ ਇਸ ਤਰ੍ਹਾਂ ਪੰਚਾਇਤੀ ਇਲੈਕਸ਼ਨ ਹੋਏ ਸਨ ਤਾਂ ਉਦੋਂ ਵੀ 2 ਛੁੱਟੀਆਂ ਸੀ, ਪਰ ਉਹ 5 ਦਿਨਾਂ ਦੇ ਵਿੱਚ ਹੀ ਸੀ। ਮਤਲਬ ਕਿ ਸ਼ਨੀ ਐਤਵਾਰ ਆਇਆ ਸੀ। 15 ਤੋਂ ਸ਼ਾਇਦ 19 ਦਸੰਬਰ ਤੱਕ ਪਰਚੇ ਭਰਨ ਦਾ ਸਮਾਂ ਸੀਗਾ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਤੇ ਗਰਾਊਂਡ ਇਹ ਹੋ ਗਿਆ ਪ੍ਰਵੀਨ ਜੀ, ਤੇ ਦੂਜਾ ਇਹ ਹੈ ਰਿਜ਼ਰਵੇਸ਼ਨ ਨੂੰ ਲੈ ਕੇ, ਤੇ ਤੀਸਰਾ ਹੈ ਜੇ ਆਪਾਂ ਵੇਖੀਏ ਕਿ ਨੋ ਡਿਊ ਸਰਟੀਫਿਕੇਟ ਦੇ ਲੈਟਰ। ਹੁਣ ਇਹ ਜਿਹੜੀ ਪਟੀਸ਼ਨ ਪੈ ਗਈ ਆ, ਇਹਦੇ ਵਿੱਚ ਗੱਲ ਇਹ ਆ ਕਿ ਪ੍ਰਵੀਨ ਜੀ, ਜੇ ਮੰਨ ਲਓ ਕੋਈ ਵੀ ਚੀਜ਼ ਪੁੱਠੀ ਸਿੱਧੀ ਉੱਥੇ ਸਿੱਧ ਹੋ ਜਾਂਦੀ ਆ ਤੇ ਫਿਰ ਤੁਹਾਨੂੰ ਪਤਾ ਵੱਡਾ ਫੈਸਲਾ ਆ ਜਾਂਦਾ ਹੁੰਦਾ। ਠੀਕ ਹੈ ਨਾ ਜੀ। ਤੇ ਹੁਣ ਦੂਜੇ ਪਾਸੇ ਜੇ ਆਪਾਂ ਹਿਸਾਬ ਕਿਤਾਬ ਲਾਈਏ ਕਿ ਪੰਜਾਬ ਸਰਕਾਰ ਉੱਥੇ ਜਿਹੜਾ ਦੇਵੇਗੀ ਮਤਲਬ ਕਿ ਜਵਾਬ, ਤਾਂ ਉਸ ਜਵਾਬ ਤੋਂ ਬਾਅਦ ਫਰਜ਼ ਕਰੋ ਕਿ ਇਲੈਕਸ਼ਨ ਹੁੰਦੇ ਆ, ਤਾਂ ਉਹ ਇਲੈਕਸ਼ਨ ਕਿਹੋ ਜਿਹੇ ਹੋਣਗੇ ਉਹਦੀ ਤਸਵੀਰ ਆਪਾਂ ਜੇ ਵੇਖੀਏ ਤਾਂ ਉਹ ਤੁਸੀਂ ਦੇਖੋ ਕਿ ਅੱਜ ਇਹਨਾਂ ਦਾ ਇੱਕ ਵਿਧਾਇਕ ਆਮ ਆਦਮੀ ਪਾਰਟੀ ਵਾਲਿਆਂ ਦਾ, ਜਿਹੜਾ ਉਹ ਜੈਤੋਂ ਵਾਲਾ ਅਮੋਲਕ ਸਿੰਘ ਸ਼ਾਇਦ ਉਹਦਾ ਨਾਮ ਆ, ਭਰਾ ਜਾ ਜਿਹੜਾ, ਤੇ ਉਹ ਮਤਲਬ ਕਿ ਸ਼ਰੇਆਮ ਹੀ ਕਹਿਣ ਡਿਆ ਕਿ ਆਹ ਸਾਡਾ ਬੰਦਾ ਇਹੀ ਸਰਪੰਚ ਬਣੇਗਾ। ਤੁਸੀਂ ਪਹਿਲਾਂ ਮਤਲਬ ਕਿ ਕੱਢ ਦਿੰਦੇ ਹੁੰਦੇ ਸੀ, ਹੁਣ ਜੇ ਕਿਸੇ ਨੇ ਭਾਈਚਾਰੇ ਨੂੰ ਏਦਾਂ ਕੋਈ ਆਂਚ ਲਿਆਂਦੀ ਤੇ ਫਿਰ ਵੇਖਿਓ ਆਹ ਕਿਹੜਾ ਭਾਈਚਾਰਾ ਹੋਇਆ ਵੀ ਆਹ ਸਾਡਾ ਬੰਦਾ ਇਹੀ ਬਣੇਗਾ ਸਰਪੰਚ। ਮਤਲਬ ਕਿ ਇਸ ਤਰ੍ਹਾਂ ਇੱਕ ਹੋਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਘਟਨਾ ਸਾਹਮਣੇ ਆ ਰਹੀ ਹੈ। ਕਹਿੰਦੇ ਕਿ ਉੱਥੇ ਵੀ ਦੂਜੀ ਧਿਰ ਨੇ ਦੋਸ਼ ਲਾਇਆ ਕਿ ਇੱਕ MLA ਦੇ ਕਰੀਬੀ ਨੇ ਉਹਨਾਂ ਤੇ ਗੋਲੀਆਂ ਚਲਵਾਈਆਂ। ਤਾਂ ਕੰਮ ਤਾਂ ਚੱਲ ਪਿਆ ਨਾ ਸਾਹਿਬ, ਕਿਉਂਕਿ ਜਮਾਲ ਮੁੰਡੀ ਦੇ ਵਿੱਚ ਇੱਕ ਉਮੀਦਵਾਰ ਦੇ ਘਰ ਦੇ ਬਾਹਰ ਆਲਰੇਡੀ ਫਾਇਰਿੰਗ ਹੋ ਚੁੱਕੀ ਆ। ਤਾਂ ਜਿੱਥੋਂ ਤੱਕ ਹੈ ਬੋਲੀ ਲੱਗਣ ਦਾ ਸਵਾਲ, ਪ੍ਰਵੀਨ ਜੀ, ਇਹ ਇੱਕ ਨਵਾਂ ਹੀ ਕੰਮ ਦੇਖਿਆ ਅਸੀਂ ਆਪਣੀ ਸੰਭਾਲਾ 'ਚ। 50 ਵੱਜਣ ਵਾਲੀ ਆ ਮੇਰੀ ਉਮਰ ਦੀ, ਕਿ ਕਰੋੜਾਂ ਤੱਕ ਨਹੀਂ ਸੀ ਮਾਮਲਾ ਗਿਆ। ਤੇ ਹੁਣ ਹਰਦੋਵਾਲ ਦੇ ਵਿੱਚ ਕੀ ਹੋ ਰਿਹਾ ਕਿ ਉੱਥੇ 300 ਕਿੱਲਾ ਜ਼ਮੀਨ ਦਾ ਪੰਚਾਇਤੀ, ਤੇ ਸਾਰੇ ਡਿੱਗ ਪੈਂਦੇ ਆ, ਪੈਸੇ ਨੂੰ ਟੁੱਟ ਪੈਂਦੇ ਸਾਰੇ ਹੀ ਅੰਗਰੇਜ਼ ਵਾਲੀ, ਬੱਚਿਆਂ ਦੇ ਮਰਨ ਨਾ ਮਾਪੇ ਰੁਲਦੇ ਆ ਗਲੀ ਗਲੀ। ਤਾਂ ਗੱਲ ਇਹ ਆ ਕਿ ਹੁਣ ਉੱਥੇ ਸਾਰੇ ਟੁੱਟ ਕੇ ਪੈਣ ਡਏ ਆ ਤੇ ਮਾਮਲਾ 2-2 ਕਰੋੜ ਤੱਕ ਚਲਾ ਗਿਆ ਜੀ। ਮੈਂ 2 ਕਰੋੜ ਰੁਪਈਆ ਦੇਵਾਂਗਾ, ਜਦ ਕਿ ਕਾਨੂੰਨਨ ਸਰ ਤੁਸੀਂ ਸਰਪੰਚੀ ਨਹੀਂ ਖਰੀਦ ਸਕਦੇ, ਤਾਂ ਖਰੀਦਣਾ ਹੀ ਹੋਇਆ ਨਾ।
ਕਿ 2 ਕਰੋੜ ਲੈ ਲਓ ਜੀ, ਮੈਂ 2 ਕਰੋੜ ਦੇਵਾਂਗਾ, ਤੁਸੀਂ ਕਿੰਨਾ ਦੇ ਸਕਦੇ ਹੋ? ਜੇ ਤੂੰ 3 ਦੇਵੇਂਗਾ ਤਾਂ ਮੈਂ 5 ਦੇਵਾਂਗਾ। ਪਹਿਲਾਂ ਤੇ ਜਾਂਚ ਕਰੋ ਇਹਨਾਂ ਕੋਲ ਇੰਨਾ ਪੈਸਾ ਆਇਆ ਕਿੱਥੋਂ। ਤੇ ਦੂਜੀ ਗੱਲ ਇਹ ਆ ਕਿ ਜਦੋਂ ਧਰਨੇ ਲੱਗਦੇ ਹੁੰਦੇ ਆ ਤੇ ਇਹੋ ਜਿਹੇ ਦਰੀ ਵਿਛਾ ਕੇ ਬੈਠੇ ਹੁੰਦੇ ਕਿ ਸਾਨੂੰ ਆ ਵੀ ਫ੍ਰੀ ਦਿਓ, ਸਾਨੂੰ ਆ ਵੀ ਫ੍ਰੀ ਦਿਓ। ਇਹਨਾਂ ਦੀਆਂ ਤੇ ਸਬਸਿਡੀਆਂ ਚੈੱਕ ਕਰੋ, ਇਹ ਤੇ 22 ਰੁਪਏ ਸਿਲੰਡਰ ਦੇ ਵੀ ਲੈਂਦੇ ਹੋਣੇ ਆ ਸਬਸਿਡੀ ਦੇ। ਤਾਂ ਉਹ ਹੁਣ ਕਹੀ ਜਾਂਦੇ ਆ, ਕੋਈ ਕਹਿੰਦਾ ਮੇਰੇ ਤੋਂ 35 ਲੱਖ ਲੈ ਲਓ, 40 ਲੱਖ ਲੈ ਲਓ, ਮੋਟਰਾਂ ਦਾ ਬਿੱਲ ਨਹੀਂ ਭਰਨ ਜੋਗੇ। ਫਿਰ ਕਹਿਣਗੇ ਕਿਸਾਨ ਨੂੰ ਬਚਦਾ ਕੁਛ ਨਹੀਂ। ਤੇ ਕਿਸਾਨ ਹੀ ਨੇ, ਹੋਰ ਕੌਣ ਨੇ ਇਹ ਦੱਸੋ ਜੀ। ਇਹਨਾਂ ਦੇ ਕਿੱਥੇ ਚੈੱਕ ਕਰੋ, ਕਿੱਥੇ ਤਾਂ ਕਿਸਾਨੀ ਆ। ਤਾਂ ਗੱਲ ਇਹ ਆ ਕਿ ਇਹ ਨਵਾਂ ਹੀ ਰੁਝਾਨ ਵੇਖਣ ਨੂੰ ਮਿਲ ਰਿਹਾ, ਇਹਦੇ ਤੇ ਐਕਸ਼ਨ ਹੋ ਜਾਣਾ ਹੈ। ਕਿਉਂਕਿ ਹੁਣ ਬਹੁਤ ਪਿੰਡਾਂ ਚੋਂ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਸਭ ਕਿ ਉੱਥੇ ਲੱਗ ਗਈ ਹੈ ਜੀ ਬੋਲੀ। ਇੱਕ ਸੱਜਣ ਉੱਠਿਆ, ਉਹ ਕਹਿੰਦਾ 3 ਕਿੱਲੇ ਜ਼ਮੀਨ ਨਹੀਂ ਲੈ ਲਓ ਮੈਥੋਂ, ਲਓ ਅੱਛਾ ਕਰੀਏ। ਹਾਂਜੀ, ਸਾਦਕ ਦੇ ਵਿੱਚ ਉਹਨੇ ਆਖਿਆ 3 ਕਿੱਲੇ ਜ਼ਮੀਨ ਲੈ ਲਓ, ਲੈਣੀ ਹੈ। ਕੀ ਗਿਆ ਲੋਕਾਂ ਨੂੰ? ਸਾਨੂੰ ਤੇ ਸਮਝ ਨਹੀਂ ਲੱਗਣ ਡਈ ਇੱਥੇ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਬਈ ਇਹਦੇ ਤੇ ਹੁਣ ਜਿਹੜੀ ਇਹ ਕੈਸ਼ ਦੀ ਗੇਮ ਚੱਲਦੀ ਹੈ, ਇਹਦੇ ਤੇ ਇੱਕ ਵਿਵਾਦ ਵੀ ਹੈ। ਵਿਵਾਦ ਇਸ ਗੱਲ ਨੂੰ ਲੈ ਕੇ ਆ ਕਿ ਕੀ ਧਨਾੜ ਹੀ ਇਸ ਤਰ੍ਹਾਂ ਕਰ ਸਕਦੇ, ਦੂਜਾ ਆਮ ਬੰਦਾ ਜਿਹੜਾ ਉਹ ਕਾਬਲ ਬੰਦਾ ਜਿਹੜਾ ਉਹ ਨਹੀਂ ਇਲੈਕਸ਼ਨ ਲੜ ਸਕਦਾ। ਸਭ ਤੋਂ ਵੱਡੀ ਗੱਲ ਹੈ ਕਿ ਕੱਲ ਨੂੰ ਕੋਈ 100 ਕਰੋੜ ਦੇ ਕੇ ਆਖੇ ਕਿ ਮੈਨੂੰ ਹਲਕੇ ਦਾ MLA ਬਣਾ ਦਿਓ ਸਿੱਧਾ, ਕੱਲ ਨੂੰ ਕੋਈ 50,000 ਕਰੋੜ ਰੁਪਈਆ ਲੈ ਆਵੇ, ਕੋਈ ਅਡਾਨੀ ਅੰਬਾਨੀ ਵਰਗਾ, ਉਹ ਕਹੇ ਪ੍ਰਧਾਨ ਮੰਤਰੀ ਬਣਾ ਦਿਓ ਮੈਨੂੰ, ਗੱਲ ਹੀ ਖਤਮ ਹੈ। ਵਿਕਾਸ ਕਾਰਜ ਵਾਸਤੇ ਇੰਨੇ ਕੁ ਲੈ ਲਓ। ਤਾਂ ਮਤਲਬ ਕਿ ਇਹ ਜੋ ਪਿਰਤ ਆ ਉਹ ਸਾਡੇ ਪੰਜਾਬ ਚ ਪਿਰਤ ਮੇਰੇ ਖਿਆਲ ਦੇ ਨਾਲ ਕੋਈ ਸਹੀ ਨਹੀਂ ਹੈਗੀ। ਅੱਗੇ ਵੀ ਚਲੋ ਸੀਗਾ, ਲੋਕ ਖੁਸ਼ੀ ਦੇ ਨਾਲ ਚਲੋ ਕੋਈ 2 ਲੱਖ 2 ਲੱਖ ਕੋਈ ਗੁਰੂ ਘਰ ਨੂੰ ਦੇ ਦਿੱਤਾ, ਏਦਾਂ ਚੱਲਦਾ ਸੀਗਾ ਪ੍ਰਵੀਨ ਜੀ। ਪਰ ਆ ਹੁਣ ਬੋਲੀ ਵਾਲਾ ਜਿਹੜਾ ਹਾਂਜੀ, ਜਦੋਂ ਸਰਬਸੰਮਤੀ ਹੋ ਜਾਂਦੀ ਸੀ ਜੀ, ਉਦੋਂ ਹੀ ਅਗਲਾ ਕਹਿ ਦਿੰਦਾ ਸੀ। ਹਾਂਜੀ ਚਲੋ ਉਹ ਕੋਈ ਬੰਦਾ ਆਪਦੀ ਖੁਸ਼ੀ ਨਾਲ ਕਹਿ ਦਿੰਦਾ ਕਿ ਚਲੋ ਯਾਰ ਕੋਈ 2-4 ਲੱਖ ਰੁਪਇਆ ਮੈਂ ਗੁਰੂ ਘਰ ਨੂੰ ਦੇ ਦਿੰਦਾ ਆ, ਜਾਂ ਸਾਂਝੀ ਥਾਂ ਤੇ ਰੱਖ ਦਿੰਦਾ, ਹਨਾ। ਉਹ ਠੀਕ ਸੀ, ਚਲੋ ਮਾੜਾ ਮੋਟਾ ਚੱਲਦਾ ਸੀਗਾ। ਹੁਣ ਤੇ ਬੋਲੀ ਲੱਗਣ ਲੱਗ ਗਈ ਹੈ ਨਾ ਕਿ ਮੈਂ ਇੰਨੇ ਦੇਣਾ, ਦੂਜਾ ਕੋਈ ਦੇਖ ਦਿਖਾ। ਇਹ ਸਾਰਾ ਕੁਛ ਆ। ਬਾਕੀ ਹੁਣ ਸਵੇਰੇ ਪਤਾ ਲੱਗੇਗਾ ਪ੍ਰਵੀਨ ਜੀ ਕਿ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਆ ਤੇ ਕੀ ਕੋਰਟ ਜਿਹੜੀ ਆ ਉਹ ਨਿਰਣਾ ਕਰਦੀ ਹੈ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਖਰੀਦਣ ਵਾਲਾ ਕੰਮ ਤਾਂ ਉਹਦਾ ਫਿਰ ਇਹ ਤਾਂ ਹੈ ਵੀ ਕੱਲ ਨੂੰ ਕੋਈ ਵੱਡੀ ਰਕਮ ਵਾਲਾ ਆਊਗਾ ਤੇ ਉਹ ਹੋਰ ਉਦਮ ਭਾਲੂਗਾ, ਕੋਈ MP ਆ ਜਾਊਗਾ ਵੀ ਇੰਨੇ 100 ਕਰੋੜ ਲੈ ਲਓ ਤੇ ਮੈਨੂੰ MP ਬਣਾ ਦਿਓ। ਇਹ ਤਾਂ ਵੋਟਾਂ ਦਾ, ਲੋਕਾਂ ਦਾ ਜਿਹੜਾ ਵੋਟ ਦਾ ਅਧਿਕਾਰ ਆ ਉਹ ਵੀ ਖੋਹਣ ਦੇ ਬਰਾਬਰ ਹੀ ਹੈ ਨਾ ਗੱਲ ਤਾਂ, ਜੇ ਬੋਲੀ ਲਵਾਂਗੇ ਜੀ। ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ। ਜਾਖੜ ਸਾਹਿਬ ਦੀ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਨੇ ਭਾਜਪਾ ਦੇ ਵਿੱਚ 2 ਸੁਰਾਂ ਨਾ ਮਿਲਣ ਦੇ ਬਾਰੇ। ਹੁਣ ਮੀਟਿੰਗ ਸੀਗੀ ਕੋਈ ਭਾਜਪਾ ਦੀ, ਉਹਦੇ ਵਿੱਚ ਪੁੱਜੇ ਨਹੀਂ, ਕਾਫੀ ਇੰਤਜ਼ਾਰ ਵੀ ਕੀਤਾ ਗਿਆ ਕਹਿੰਦੇ ਇਹਨਾਂ ਦਾ। ਦੇਖੋ ਸੁਨੀਲ ਜਾਖੜ ਇਸ ਮੀਟਿੰਗ ਚੋਂ ਜੇ ਨਦਾਰਦ ਰਹੇ ਨੇ ਤਾਂ ਪ੍ਰਵੀਨ ਜੀ ਫਿਰ ਜੋ ਅਸਤੀਫੇ ਦੀਆਂ ਚਰਚਾਵਾਂ ਨੇ, ਖਬਰਾਂ ਨੇ, ਫਿਰ ਉਹਦਾ ਮਤਲਬ ਇਹ ਹੈ ਕਿ ਉਹਨਾਂ 'ਚ ਕੋਈ ਦਮ ਹੈਗਾ। ਕੋਈ ਦਮ ਹੈਗਾ, ਬਿਲਕੁਲ ਜੀ, ਦਮ ਹੈਗਾ ਨਾ, ਤਦ ਹੀ ਆ। ਤਾਂ ਗੱਲ ਇਹ ਆ ਕਿ ਸੁਨੀਲ ਜਾਖੜ ਇਸ ਮੀਟਿੰਗ ਨੂੰ ਮਿਸ ਕਰ ਰਹੇ ਨੇ। ਤੇ ਜਿਹੜੇ ਰੂਪਾਨੀ ਸਾਹਿਬ ਨੇ, ਸਾਬਕਾ ਚੀਫ ਮਿਨਿਸਟਰ ਵੀ ਆ, ਉਹ ਕਹਿ ਰਹੇ ਨੇ ਕਿ ਦੇਖੋ ਜੀ ਗੱਲ ਇਹ ਆ ਕਿ ਉਹ ਨਿੱਜੀ ਕੰਮ ਤੋਂ ਦਿੱਲੀ ਗਏ ਨੇ ਜੀ। ਹੁਣ ਦੇਖੋ ਕਿ ਨਿੱਜੀ ਕੰਮ ਤੋਂ, ਇਹ ਤਾਂ ਮੰਨ ਰਹੇ ਨੇ ਕਿ ਉਹ ਦਿੱਲੀ 'ਚ ਹੈ, ਤਾਂ ਦਿੱਲੀ 'ਚ ਹੋ ਸਕਦਾ ਕੰਮ ਤਾਂ ਨਿੱਜੀ, ਮਤਲਬ ਕਿ ਨਿੱਜੀ ਕੰਮ ਤੇ ਇਹ ਵੀ ਹੋ ਸਕਦਾ ਕਿ ਇਹਨਾਂ ਨੂੰ ਮਨਾਇਆ ਜਾਂਦਾ ਹੋਵੇ ਕਿ ਭਾਈ ਤੁਸੀਂ ਹਰਿਆਣੇ ਦੇ ਇਲੈਕਸ਼ਨ ਤੱਕ ਤੇ ਘੱਟੋ ਘੱਟ ਰਹੋ, ਕਿਉਂਕਿ ਇਹ ਵੀ ਭਾਜਪਾ ਲਈ ਸੈਟਬੈਕ ਹੈ ਨਾ ਜੀ ਕਿ ਜੇ ਚੱਲਦੇ ਇਲੈਕਸ਼ਨ ਦੇ ਵਿੱਚ ਕੋਈ ਇਹਨਾਂ ਦੀ ਸਟੇਟ ਦੀ ਇਕਾਈ ਦਾ ਹੈਡ ਹੀ ਕਹਿ ਦਿੰਦਾ, ਹੈਡ ਮਾਰ ਜਾਂਦਾ ਕਿ ਨਹੀਂ ਮੈਂ ਤੇ ਨਹੀਂ ਰਹਿਣਾ ਜੀ, ਮੈਂ ਤੇ ਚੱਲਿਆ, ਤਾਂ ਨੁਕਸਾਨ ਹੋਣ ਦਾ ਕਿਤੇ ਨਾ ਕਿਤੇ ਇਮਕਾਨ ਤੇ ਆਇਆ। ਇਸ ਵਾਸਤੇ ਇਹ ਹੋ ਸਕਦਾ ਕਿਉਂਕਿ ਅੱਗੇ ਵੀ ਆਪਾਂ ਇਹ ਗੱਲ ਕੀਤੀ ਹੋਏਗੀ ਜਾਂ ਕਿਤੇ ਸੁਣੀ ਹੋਏਗੀ ਤੁਸੀਂ ਕਿ ਭਾਈ ਅਮਿਤ ਸ਼ਾਹ ਨੂੰ ਇਹਨਾਂ ਦੀਆਂ 2 ਟੁੱਕ ਹੈਗੀਆਂ ਨੇ, ਕਹਿੰਦੇ ਆ, ਸੁਣਿਆ, ਚਾਹੇ ਉਹ ਪੰਜਾਬ ਦੇ ਪੈਕੇਜ ਨੂੰ ਲੈ ਕੇ ਹੋਵੇ, ਚਾਹੇ ਕਿਤੇ ਨਾ ਕਿਤੇ ਜੋ ਇਹਨਾਂ ਦਾ ਇੱਕ ਸਟਾਂਸ ਰਹਿੰਦਾ ਹੈ ਕਿ ਅਕਾਲੀ ਦਲ ਦੇ ਨਾਲ ਤੁਰਿਆ ਜਾਵੇ ਜੇਕਰ ਵਿਸਤਾਰਵਾਦੀ ਹੋਣਾ ਭਾਜਪਾ ਨੇ ਪੰਜਾਬ ਦੇ ਵਿੱਚ। ਮਤਲਬ ਕਿ ਇਹਨਾਂ ਕੁਝ ਨੁਕਤਿਆਂ ਤੇ ਉਹ ਆਪਣੀ ਇੱਕ ਕਹਿ ਲਓ ਕਿ ਮੁਖਤਲਫ ਰਾਏ ਰੱਖਦੇ ਆ ਕਈ ਪਾਰਟੀ ਦੇ ਲੀਡਰਾਂ ਦੇ ਨਾਲ। ਔਰ ਸਭ ਤੋਂ ਵੱਡੀ ਗੱਲ ਹੈ ਕਿ ਰਵਨੀਤ ਬਿੱਟੂ ਦੇ ਨਾਲ ਜੋ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਗਿਆ, ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਇਹਨਾਂ ਦੀ ਨਾਰਾਜ਼ਗੀ ਤੇ ਹੈ। ਤਾਂ ਇਹ ਮੀਟਿੰਗ ਜਿਹਦੇ ਵਿੱਚ ਪੰਜਾਬ ਦਾ ਇੰਚਾਰਜ ਆਇਆ ਹੋਵੇ ਸਾਹਿਬ ਤੇ ਪੰਜਾਬ ਦਾ ਪ੍ਰਧਾਨ ਨਦਾਰਦ ਰਵੇ, ਤੁਸੀਂ ਸਮਝ ਹੀ ਸਕਦੇ ਹੋ। ਔਰ ਇੰਨੀਆਂ ਚਰਚਾਵਾਂ, ਇੰਨੀਆਂ ਗੱਲਾਂ ਚੱਲੀਆਂ ਨੇ, ਤਾਂ ਪ੍ਰਧਾਨ ਜੀ ਦਾ ਚੁੱਪ ਰਹਿਣਾ ਬਹੁਤ ਕੁਝ ਕਹਿ ਲਓ ਕਿ ਸਪਸ਼ਟ ਕਰਦਾ ਹੈ। ਸੋ ਲਿਹਾਜ਼ਾ
ਸੁਨੀਲ ਜਾਖੜ ਇਸ ਮੀਟਿੰਗ 'ਚ ਨਹੀਂ ਪਹੁੰਚੇ। ਇਹ ਕਹਿੰਦੇ ਆ ਜੀ ਕਿ ਜਲਦੀ ਹੀ ਪਾਰਟੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣਗੇ। ਦੇਖਦੇ ਆ, ਪਰ ਬਹੁਤ ਹੱਦ ਤੱਕ ਕਹਿ ਲਓ ਕਿ ਇਸ ਵੇਲੇ ਸੁਨੀਲ ਜਾਖੜ ਜਿਹੜੇ ਆ ਉਹ ਕਹਿ ਲਓ ਕਿ ਚੁੱਪ ਬੈਠੇ ਆ, ਮੌਨ ਹੋਏ ਪਏ ਆ। ਚਰਚਾਵਾਂ ਦਾ ਬਾਜ਼ਾਰ ਜਿਹੜਾ ਹੈ ਗਰਮ ਆ। ਤਾਂ ਗੱਲ ਹੁਣ ਕੁੱਲ ਮਿਲਾ ਕੇ ਇਹ ਆ ਕਿ ਭਾਜਪਾ ਸਰਪੰਚੀ ਦਾ ਇਲੈਕਸ਼ਨ ਲੜਨਾ ਤੇ ਚਾਹੁੰਦੀ ਆ। ਕੁਝ ਥਾਵਾਂ ਤੇ ਆ ਜਿਹੜਾ 2 ਕਰੋੜ ਦੀ ਬੋਲੀ ਵਾਲਾ ਮਾਮਲਾ ਇਹ ਵੀ ਭਾਜਪਾ ਹੀ ਆ ਬੰਦਾ। ਬਿਲਕੁਲ ਭਾਜਪਾ ਹੀ, ਬਿਲਕੁਲ ਸਹੀ। ਹਾਂਜੀ, ਉਹ ਕਈ ਪਿੰਡਾਂ 'ਚ ਲੜਨਾ ਤੇ ਚਾਹੁੰਦੀ ਆ, ਪਰ ਜੇ ਹੁਣ ਇਸ ਮੌਕੇ ਤੇ ਆ ਕੇ ਇਹ ਜਿਹੜਾ ਮਾਮਲਾ ਹੈ ਉਹ ਕਿਤੇ ਇੱਧਰ ਉੱਧਰ ਹੁੰਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ, ਤੁਹਾਨੂੰ ਪਤਾ ਹੀ ਆ ਕਿ ਥੋੜਾ ਟੇਢਾ ਹੋ ਜਾਂਦਾ ਮਸਲਾ। ਕਿਉਂਕਿ ਲੜਨਾ ਤੇ ਥੱਲੇ ਪ੍ਰਵੀਨ ਜੀ ਕੈਡਰ ਨੇ ਹੁੰਦਾ ਹੈ ਨਾ, ਤਾਂ ਕੈਡਰ ਡਿਮੋਰਲਾਈਜ਼ ਤੇ ਹੁੰਦਾ ਹੀ ਆ ਜਦੋਂ ਇਸ ਤਰ੍ਹਾਂ ਸਭ ਕੁਝ ਚੱਲਦਾ। ਪਰ ਇਹ ਵੀ ਇੱਕ ਸੱਚ ਆ ਕਿ ਕੁਝ ਟਕਸਾਲੀ ਜਿਹੜੇ ਆ ਉਹ ਕਹਿ ਲਓ ਕਿ ਸੁਨੀਲ ਜਾਖੜ ਦੇ ਜਾਣ ਤੋਂ ਖੁਸ਼ ਵੀ ਆ, ਕਿਉਂਕਿ ਉਹ ਕਹਿੰਦੇ ਆ ਕਿ ਭਾਜਪਾ ਖੜੀ ਅਸਾ ਕੀਤੀ ਸੀ, ਆ ਕੇ ਜਿਹੜੀ ਹੈ ਨਾ ਉਹ ਕਾਂਗਰਸੀ ਜਿਹੜੇ ਖਾਸ ਤੌਰ ਤੇ ਸਾਬਕਾ ਕਾਂਗਰਸੀ ਆ ਇਹਨਾਂ ਨੇ ਹਾਈਜੈਕ ਕਰ ਲਈ ਆ। ਜੀ, ਮਾਨ ਸਾਹਿਬ ਦੀ ਗੱਲ ਕਰੀਏ ਜੀ, ਹਸਪਤਾਲ ਦੇ ਵਿੱਚ ਛੁੱਟੀ ਮਿਲ ਗਈ, ਚਲੋ ਚੰਗੀ ਗੱਲ ਆ, ਸਿਹਤਯਾਬ ਹੋਏ ਨੇ, ਪਰ ਹਲਚਲ ਕਹਿੰਦੇ ਰੁਕੀ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ। ਦੇਖੋ ਜਿੱਦਣ ਛੁੱਟੀ ਮਿਲੀ ਆ ਥੋੜਾ ਜਿਹਾ ਇਹਨੂੰ ਸਿਲਸਿਲੇਵਾਰ ਤਰੀਕੇ ਨਾਲ ਪ੍ਰਵੀਨ ਜੀ ਖੋਲੋ ਕਿ ਪਾਠਕ ਸਾਹਿਬ ਆਉਂਦੇ ਨੇ, ਪਾਠਕ ਸਾਹਿਬ ਹਸਪਤਾਲ ਚੋਂ ਪੁੱਜਦੇ ਆ ਤੇ ਪਤਾ ਨਹੀਂ ਕੋਈ ਹਿਸਾਬ ਕਿਤਾਬ ਕਰਨ ਆਏ ਹੋਣੇ ਆ ਕਿ ਕੋਈ ਦਵਾਈ ਦੱਪੇ ਦਾ ਜਿਹੜਾ ਬਿੱਲ ਹੈ ਇਤਿਆਦਿ ਪੇ ਕੀਤਾ ਹੋਣਾ ਉਹਨਾਂ ਨੇ ਸ਼ਾਇਦ, ਤਾਂ ਛੁੱਟੀ ਦਿਵਾਉਣ ਆਏ ਸਨ। ਛੁੱਟੀ ਏਦਾਂ ਹੀ ਦਵਾਈ ਦੀ ਹੈ ਨਾ। ਨਹੀਂ, ਮੁੱਖ ਮੰਤਰੀ ਦਾ ਬਿੱਲ ਤਾਂ ਮਿੰਟੂ ਜੀ ਪੰਜਾਬ ਸਰਕਾਰ ਪੇ ਕਰਦੀ ਹੋਊਗੀ। ਨਹੀਂ ਚਲੋ ਆਪਾਂ ਕਹਿ ਸਕਦੇ ਹਾਂ ਚਲੋ ਹੁਣ ਕੋਈ ਕੰਮ ਨਹੀਂ ਹੋਏਗਾ, ਛੁੱਟੀ ਦਿਵਾਉਣ ਆ ਗਏ। ਜਿਵੇਂ ਮੰਨ ਲਓ 5-7 ਦਿਨ ਹਸਪਤਾਲ 'ਚ ਦਾਖਲ ਹੋਵੇ ਤੇ ਆਪਾਂ ਕਹਿੰਦੇ ਨਹੀਂ ਚਲੋ ਯਾਰ ਅੱਜ ਉਹਨੂੰ ਛੁੱਟੀ ਮਿਲਣੀ ਹੈ, ਛੁੱਟੀ ਦਵਾ ਲੈਗੇ ਜੀ। ਚਲੋ ਕੋਈ ਮਾੜਾ ਮੋਟਾ ਕੋਈ ਚਾਹ ਪਾਣੀ ਦਾ ਬਿੱਲ ਹੋਵੇ ਤੇ ਦੇ ਵੀ ਸਕਦੇ ਪਾਠਕ ਸਾਹਿਬ। ਚਲੋ ਉਹ ਮੈਂ ਲਾਈਟ ਮੋਡ 'ਚ ਕਹਿ ਰਿਹਾ, ਤੇ ਇਲਾਜ ਤੇ ਸਾਰਾ ਸਰਕਾਰ ਵੱਲੋਂ ਹੁੰਦਾ ਹੈ। ਉੱਥੇ ਬਿੱਲ ਕਲੇਮ ਕਰਦੇ ਆ ਕਿ ਨਹੀਂ ਮਾਨ ਸਾਹਿਬ, ਉਹ ਉਹਨਾਂ ਦੀ ਇੱਛਾ ਹੈ। ਹੋ ਸਕਦਾ ਮੈਡੀਕਲ ਬਿੱਲ ਕਲੇਮ ਨਾ ਕਰਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਦਾ ਮੈਡੀਕਲ ਬਿੱਲ ਕਲੇਮ ਨਹੀਂ ਸੀ ਕੀਤਾ 2002 ਤੋਂ 7 ਤੱਕ। ਜੀ ਇੱਕ ਸਿੰਗਲ ਮੈਡੀਕਲ ਕਲੇਮ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਦਾ। ਜਿਹੜੀ ਅੱਛਾਈ ਹੋਵੇ ਅੱਛਾਈ ਹੁੰਦੀ ਹੈ, ਕਹਿਣੀ ਚਾਹੀਦੀ। ਇੱਕ ਪੈਨੀ ਦਾ ਵੀ ਮੈਡੀਕਲ ਕਲੇਮ ਨਹੀਂ ਸੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ। ਤਾਂ ਖੈਰ ਹੋ ਸਕਦਾ ਕਿ ਇਹ ਵੀ ਨਾ ਕਰ। ਤਾਂ ਗੱਲ ਇਹ ਆ ਕਿ ਪਾਠਕ ਸਾਹਿਬ ਆਉਂਦੇ ਆ ਨਾਲ ਦੀ ਨਾਲ ਕਹਿੰਦੇ ਜੀ ਛੁੱਟੀ ਹੈ ਤੇ ਪਾ ਕੇ ਟੋਪੀ ਆਓ ਮਾਰ ਕੇ ਯੰਪ, ਜਿਵੇਂ ਕਹਿ ਲਓ ਕਬੱਡੀ ਵਾਲਾ ਸੋਨੂੰ ਯੰਪ ਜਾਂਦਾ ਹੁੰਦਾ ਸੀ, ਇਹ ਗੱਡੀ 'ਚ ਬਹਿ ਕੇ ਤੇ ਆਓ ਗਏ ਤੇ ਨਾਲ ਜਾ ਕੇ ਮੀਟਿੰਗ ਕਰ ਦਿੱਤੀ ਆ। ਹੁਣ ਪਾਠਕ ਜਦੋਂ ਆਏ ਆ ਤੇ ਸੰਧਵਾ ਸਾਹਿਬ, ਚੀਮਾ ਸਾਹਿਬ ਉਹ ਵੀ ਪੁੱਜ ਗਏ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਹੈ ਕਿ ਜਦੋਂ ਤੱਕ ਪਾਠਕ ਸਾਹਿਬ ਨਹੀਂ ਆਏ ਉਦੋਂ ਤੱਕ ਦੂਜੇ ਵੀ ਨਹੀਂ ਆਏ ਆਫੀਸ਼ੀਅਲੀ। ਮੈਂ ਅੱਗੇ ਵੀ ਕਿਹਾ ਕਿ ਰਾਤ ਦੇ ਹਨੇਰੇ 'ਚ ਕੋਈ ਜਾ ਆਇਆ ਹੋਵੇ ਤੇ ਉਹ ਖੈਰ ਸਾਲਾ। ਹੁਣ ਇਹ ਤੋਂ ਅੱਗੇ ਕਿ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਨਾਲ ਦੀ ਨਾਲ, ਤਾਂ ਫਿਰ ਤੁਸੀਂ ਇਸ ਚੀਜ਼ ਨੂੰ ਜੋੜ ਕੇ ਦੇਖੋ ਨਾ ਕਿ ਸ਼ਾਇਦ ਪਾਠਕ ਸਾਹਿਬ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਤੁਹਾਨੂੰ ਥੋੜੀ ਜਿਹੀ ਐਕਸਟੈਂਸ਼ਨ ਦੇ ਰਹੇ ਹਾਂ ਸਰ, ਤੁਹਾਨੂੰ ਕੰਮ ਕਰਕੇ ਦਿਖਾਉਣਾ ਪਵੇਗਾ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਝੋਨਾ ਖਰੀਦਣਾ ਪਵੇਗਾ। ਤੇ ਝੋਨੇ ਦੀ ਖਰੀਦ ਨੂੰ ਲੈ ਕੇ ਕੱਲ ਇਹਨਾਂ ਨੇ ਮੀਟਿੰਗ ਕੀਤੀ ਹੈ। ਮੈਂ ਦੇਖੋ ਫੇਸਬੁੱਕ ਤੇ ਸੰਧਵਾ ਸਾਹਿਬ ਚੀਫ ਮਿਨਿਸਟਰ ਬਣ ਗਏ ਸਨ, ਚੀਮਾ ਸਾਹਿਬ ਡਿਪਟੀ ਬਣ ਗਏ ਸਨ, ਬਲਜਿੰਦਰ ਕੌਰ ਡਿਪਟੀ ਬਣ ਗਏ ਸਨ। ਮੈਂ ਆਪ ਦੀ ਜੋ ਮੇਰੀ ਜਾਣਕਾਰੀ ਸੀ ਮੈਂ ਇੱਕੋ ਗੱਲ ਕਹੀ ਸੀ ਕਿ ਜੋ ਇਹਨਾਂ ਦਾ ਇਸ ਵੇਲੇ ਇੱਥੋਂ ਦਾ ਕਪਤਾਨ ਹੈ ਪੰਜਾਬ ਦਾ, ਯਾਨੀ ਸੀਐਮ ਸਾਹਿਬ, ਉਹਨੂੰ ਥੋੜਾ ਸਮਾਂ ਦਿੱਤਾ ਜਾਏਗਾ ਤੇ ਉਹ ਹਰਿਆਣੇ ਦੇ ਇਲੈਕਸ਼ਨ ਤੋਂ ਲੈ ਕੇ ਦਿੱਲੀ ਦਾ ਇਲੈਕਸ਼ਨ ਤੱਕ ਹੋ ਸਕਦਾ ਹੈ। ਤਾਂ ਉਹ ਗੱਲ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਠੀਕ ਹੈ, ਠੀਕ ਆ ਕਿ ਇਹਨਾਂ ਨੂੰ ਟਾਈਮ ਦਿੱਤਾ ਗਿਆ। ਹਾਂ, ਜਿਹੜੀ ਹਲਚਲ ਦੀ ਗੱਲ ਆ ਉਹ ਇੱਕ ਗੱਲ ਇਉਂ ਆ ਕਿ ਜਿਵੇਂ ਤੁਸੀਂ ਦੇਖੋਗੇ ਦਿੱਲੀ ਵਾਲਿਆਂ ਨੇ ਵੀ ਕੋਈ ਬਹੁਤੇ ਟਵੀਟ ਤੇ ਕੀਤੇ ਨਹੀਂ ਹੈ ਮਾਨ ਸਾਹਿਬ ਦੀ ਸਿਹਤਯਾਬੀ ਤੇ ਜਾਂ ਕਹਿ ਲਓ ਕਿ ਕੁਝ ਐਸਾ ਵੈਸਾ ਜਿਵੇਂ ਅੱਗੇ ਬੜਾ ਜਤਾਉਂਦੇ ਹੁੰਦੇ ਇੱਕ ਦੂਜੇ ਨਾਲ ਹੇਜ, ਐਸਾ ਤਾਂ ਕੁਝ ਨਹੀਂ ਹੈ। ਪਰ ਜੋ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਇੱਕ ਤੇ ਜਿੱਦਾਂ ਇਹਨਾਂ ਦੇ ਪਰਿਵਾਰਕ ਮੈਂਬਰ, ਕਿਉਂਕਿ ਅਰਵਿੰਦ ਕੇਜਰੀਵਾਲ ਜਿਵੇਂ ਹੀ ਬਾਹਰ ਆਏ ਉਹਨਾਂ ਨੇ ਆਖਿਆ ਪੰਜਾਬ ਦੀ ਫੀਡਬੈਕ ਕੀ ਆ, ਉਹਨਾਂ ਆਖਿਆ ਫੀਡਬੈਕ ਲਿਆਓ। ਫੀਡਬੈਕ ਜਿਹੜੀ ਸੀ ਉਹ ਬਿਲਕੁਲ ਏਦਾਂ ਸੀ ਜਿਵੇਂ ਪਸ਼ੂਆਂ ਦੀ ਫੀਡ ਖਰਾਬ ਹੋਈ ਹੁੰਦੀ ਆ। ਫਿਰ ਉਹਨਾਂ ਨੇ ਆਖਿਆ ਕਿ ਤੇ ਬਿਲਕੁਲ ਕੰਮ ਤੁਸੀਂ ਤੇ ਗੰਢੇ ਗਾਲ ਦਿੱਤੇ ਨੇ, ਅਸੀਂ 4 ਦਿਨ ਜੇਲ੍ਹ ਕੀ ਗਏ ਸੀ ਹਨਾ ਵੀ ਆਹ ਕੁਛ ਹੋ ਗਿਆ ਸਾਹਿਬ। ਤਾਂ ਫਿਰ ਉਹ ਤੋਂ ਬਾਅਦ
ਇਹ ਸਭ ਕੁਝ ਹੋਇਆ। OSD ਦੀ ਛੁੱਟੀ, ਮੰਤਰੀਆਂ ਦੀ ਛੁੱਟੀ। ਉਸ ਤੋਂ ਬਾਅਦ ਪ੍ਰਵੀਨ ਜੀ ਕੁਝ ਵਿਧਾਇਕਾਂ ਦੀਆਂ ਫਾਈਲਾਂ ਵੀ ਹੇਠੋਂ ਹਿੱਲ ਰਹੀਆਂ ਨੇ, ਠੀਕ ਹੈ। ਤੇ ਖਾਸ ਤੌਰ ਤੇ ਮਾਨ ਸਾਹਿਬ ਦੇ ਜਿਹੜੇ ਕੋਈ ਨਜ਼ਦੀਕੀ ਸਮਝੇ ਜਾ ਸਕਦੇ ਆ, ਉਹਨਾਂ ਦੀਆਂ ਫਾਈਲਾਂ ਹਿੱਲ ਰਹੀਆਂ ਨੇ। ਮਾਲਵੇ ਦਾ ਇੱਕ ਬਦਨਾਮ MLA ਤੇ ਦੱਸਦੇ ਆ ਕਿ ਸਿਕੰਜੇ ਆ ਸਕਦਾ ਹੈ। ਤਾਂ ਗੱਲ ਇਹ ਆ ਕਿ ਇਹ ਤੁਸੀਂ ਦੇਖਣਾ ਜੀ, ਹੋ ਸਕਦਾ ਹੈ ਕਿ ਜਿਵੇਂ ਦਿੱਲੀ ਦੇ ਇਲੈਕਸ਼ਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਦੀ ਆਦਤ ਹੈ, ਬਲੀ ਬੁਲੀ ਲੈ ਲੈਂਦੇ ਨੇ ਸਿਆਸੀ ਤੌਰ ਤੇ, ਤਾਂ ਹੋ ਸਕਦਾ ਕਿ ਕੋਈ ਕਾਂ ਟੰਗ ਕੇ ਵਿਖਾ ਦੇਣ। ਮੈਂ ਕੀ ਕਹਿ ਰਿਹਾ ਸਮਝ ਗਏ ਹੋਗੇ ਤੁਸੀਂ? ਜੀ ਜੀ। ਤਾਂ ਦੂਜਾ ਇਹ ਆ ਕਿ ਜਿਹੜੀ ਉਹ ਖਬਰ ਸੀਗੀ ਨਾ, ਜੋ ਕਿ ਚੀਮਾ ਸਾਹਿਬ ਬਣ ਗਿਆ ਜੀ, ਸੰਧਵਾ ਸਾਹਿਬ ਬਣ ਗਏ, ਇਹ ਹੋ ਗਿਆ, ਉਹ ਹੋ ਗਿਆ, ਜਿੰਨਾ ਕੁ ਪਤਾ ਲੱਗ ਰਿਹਾ ਸਾਹਿਬ, ਉਹ ਖਬਰ ਪਲਾਂਟ ਕਰਵਾਈ ਗਈ ਸੀਗੀ। ਉਹ ਖਬਰ ਹੇਠਾਂ ਸਾਡੇ ਤੱਕ ਵੀ ਸੂਚਨਾ ਪਹੁੰਚਾਈ ਇਹਨਾਂ ਦੇ ਆਪਣੇ ਬੰਦੇ ਨੇ, ਮਤਲਬ ਕਿ ਜਿਹੜੇ ਆਮ ਆਦਮੀ ਪਾਰਟੀ 'ਚ ਵਿਚਰਦੇ ਰਹੇ। ਮੇਰੇ ਕੋਲ ਵੀ ਮੈਸੇਜ ਆਇਆ ਇੱਕ ਬੰਦੇ ਦਾ, ਹੁਣ ਤੁਹਾਨੂੰ ਪਤਾ ਆਪਣੇ ਕੋਲ ਕੁੰਡਲੀ ਹੁੰਦੀ ਹੈ ਤਕਰੀਬਨ ਹਰੇਕ ਬੰਦੇ ਦੀ, ਤਾਂ ਮੈਂ ਕਿਹਾ ਇਹ ਤੇ ਇਹਨਾਂ ਦਾ ਬੰਦਾ ਹੈ। ਚਲੋ ਹੁਣ ਇਹ ਦਾਵਾ ਕਰਦਾ ਕਿ ਨਹੀਂ 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 ਮੈਂ ਤੇ ਮਤਲਬ ਕਿ ਜ਼ਮੀਰ ਜਗਾ ਬੈਠਾ, ਪਰ ਮੈਂ ਕਿਹਾ ਨਾ 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 ਭਾਈ ਨਾ, ਅਸੀਂ ਨਹੀਂ ਕਰਦੇ। ਸੋ ਗੱਲ ਇਹ ਆ ਕਿ ਇਹ ਖਬਰ ਦੇ ਪਲਾਂਟ ਦਾ ਸ਼ੱਕ ਹੈ ਮੈਨੂੰ, ਤਾਂ ਕਿ ਚੈੱਕ ਕੀਤਾ ਜਾਵੇ ਕਿ ਭਗਵੰਤ ਮਾਨ ਦੇ ਨਾਲ ਸਾਥ ਕਿਹਦਾ ਹੈ, ਰਿਐਕਸ਼ਨ ਕੀ ਹੈ, ਪੰਜਾਬ ਚੋਂ ਆਵਾਜ਼ ਕੀ ਆਉਂਦੀ ਹੈ, ਇਹ ਵੀ ਤੇ ਫੀਡਬੈਕ ਹੀ ਹੈ ਨਾ ਜੀ। ਤੇ ਗੱਲ ਕਰੀਏ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੀ, ਇਹਦੇ ਵਿੱਚ ਸਰਕਾਰ ਫੇਰ ਫਸ ਕਿਵੇਂ ਹੋਈ? ਦੇਖੋ ਇਹਦੇ ਵਿੱਚ ਤੇ ਹੁਣ ਕੰਮ ਇਹਨਾਂ ਦਾ ਇਹ ਆ ਕਿ ਇਹਨਾਂ ਨੇ ਫਸੀ ਰਹਿਣਾ, ਨਿਕਲਦੇ ਨਹੀਂ ਹੈ। ਦਰਅਸਲ ਕੀ ਹੈ ਕਿ ਇਹਦੇ ਵਿੱਚ ਜਿਹੜਾ ਕਿ ਕਹਿ ਲੋ ਕਿ ਸੀਗਾ ਨਾ CIA ਦਾ ਹੈਡ, ਜਿਹੜਾ ਕਹਿ ਲੋ ਕਿ ਮੌਜੂਦਾ ਤੌਰ ਤੇ ਜੋ CIA ਸਟਾਫ ਖਰੜ ਦੇ ਵਿੱਚ ਇੰਸਪੈਕਟਰ ਸੀ ਸ਼ਿਵ ਜੀ, ਹੁੰਦਾ ਕੀ ਹੈ ਕਿ ਉਹਦੇ ਬਾਰੇ ਕਿ ਬਈ ਇਹ ਜਿਹੜੇ ਬੰਦੇ ਆ ਜਿਹੜੇ ਤੁਸੀਂ ਨਾਮਜ਼ਦ ਕੀਤੇ ਨੇ, ਇੱਕ SP DSP ਇੰਸਪੈਕਟਰ ਇਤਿਆਦਿਕ, ਤੇ ਇਹਨਾਂ ਨੂੰ ਤੁਸੀਂ ਲਾਇਆ ਕਿੱਥੇ ਆ? ਪਬਲਿਕ ਡੀਲਿੰਗ 'ਚ ਲੱਗੇ ਆ ਕਿੱਥੇ? ਉਹ ਸਾਨੂੰ ਦੱਸੋ ਸਾਰਾ ਕੁਝ। ਤਾਂ ਪ੍ਰਵੀਨ ਜੀ ਹੈਰਾਨੀ ਦੀ ਹੱਦ ਨਾ ਰਹੀ ਕਿ ਇਹਨਾਂ ਨੇ ਉਸ ਜਿਹੜਾ ਇੰਸਪੈਕਟਰ ਸੀ ਸ਼ਿਵ ਕੁਮਾਰ, ਉਹਦੇ ਬਾਰੇ ਦੱਸਿਆ ਕਿ ਉਹ ਤੇ ਰਿਟਾਇਰ ਹੋ ਗਿਆ ਜੀ। ਉਹਨਾਂ ਕਿਹਾ ਹੁਣ ਕੀ ਕਰਦਾ? ਕਹਿੰਦੇ ਜੀ ਰਿਟਾਇਰਮੈਂਟ ਤੋਂ ਬਾਅਦ ਵੀ ਉਹਨੂੰ ਐਕਸਟੈਂਸ਼ਨ ਦਿੱਤੀ ਹੈ, ਲਓ ਨਾਮ ਦਿੱਤਾ ਜੀ। ਅੱਛਾ, ਇਹਦੇ ਤੇ ਸੁਪਰੀਮ ਸੌਰੀ ਇਹਦੇ ਤੇ ਹਾਈ ਕੋਰਟ ਹੈ ਜਿਹੜਾ, ਉਹ ਬਹੁਤ ਨਾਰਾਜ਼ ਹੋਇਆ ਸਰ। ਤਾਂ ਇੱਕ ਹੋਰ ਜਵਾਬ ਦੇਣਾ ਪਏਗਾ ਕਿ ਤੁਸੀਂ ਇਹੋ ਜਿਹੇ ਬੰਦੇ ਨੂੰ ਐਕਸਟੈਂਸ਼ਨ ਕਿਵੇਂ ਦੇ ਸਕਦੇ ਹੋ? ਔਰ ਪੁਲਿਸ ਵਾਲੇ ਇੰਸਪੈਕਟਰ ਨੂੰ ਐਕਸਟੈਂਸ਼ਨ, ਉਹ ਵੀ ਇਸ ਤਰ੍ਹਾਂ ਦੇ ਵਿਵਾਦਤ ਅਫਸਰ ਨੂੰ ਐਕਸਟੈਂਸ਼ਨ, ਤੇ ਵੈਸੇ ਵੀ ਇਹਨਾਂ ਦੇ ਅਫਸਰਾਂ ਨੂੰ ਨਹੀਂ ਚਾਹੀਦੀ। ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਤੁਸੀਂ ਵੇਖੋਗੇ, ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਾਰੀ ਕਿਸੇ ਨਾ ਕਿਸੇ ਮੁੱਦੇ ਤੇ ਬਹੁਤ ਬੁਰੀ ਤਰ੍ਹਾਂ ਫਸ ਜਾਂਦੀ ਆ। ਇਹ ਕਮਾਲ ਦੀ ਗੱਲ ਹੈ। ਹੁਣ ਜਦੋਂ ਇਹ ਸਾਰਾ ਕੁਝ ਰਿਕਾਰਡ ਤੇ ਜਾਏਗਾ, ਫਿਰ ਪਤਾ ਲੱਗੇਗਾ ਆਪਾਂ ਨੂੰ ਕਿ ਇਹ ਬੰਦੇ ਇੱਥੇ ਹੈਗੇ ਵੀ ਆ ਕਿ ਨਹੀਂ, ਸਾਰੇ ਦੇ ਸਾਰੇ ਇਹਨਾਂ ਨੂੰ ਲਾ ਕਿੱਥੇ ਹੈ। ਇਹ ਤੇ ਇਹਨਾਂ ਲੋਕਾਂ ਨੂੰ ਇਹਨਾਂ ਨੇ ਬੇਵਕੂਫ ਬਣਾਇਆ ਸਾਹਿਬ, ਕਿ ਕੋਈ ਬੰਦਾ ਕਿਸੇ ਵੀ ਸ਼ਿਕਾਇਤ ਦੀ ਜ਼ਦ ਹੇਠ ਆ ਜਾਂਦਾ ਤੇ ਉਹਨੂੰ ਪੁਲਿਸ ਲਾਈਨ ਦੇ ਵਿੱਚ ਭੇਜ ਕੇ ਕਹਿਣਗੇ, ਥਾਣੇ ਤੋਂ ਪੁਲਿਸ ਲਾਈਨ ਭੇਜ ਦਿੰਦੇ ਆ, ਕਹਿ ਦਿੰਦੇ ਜੀ ਉਹਨੂੰ ਸਸਪੈਂਡ ਕਰ ਦਿੱਤਾ, ਉਹਦੇ ਤੇ ਕਾਰਵਾਈ ਹੋ ਗਈ ਹੈ। ਕੋਈ ਕਾਰਵਾਈ ਹੁੰਦੀ ਹੈ? ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ, ਉਹਦੇ ਤੇ ਗੰਭੀਰ ਇਲਜ਼ਾਮ ਲੱਗਦਾ ਕੋਈ, ਤੇ ਉਹਦੇ ਤੇ ਮਹਿਕਮੇ ਦੀ ਕਾਰਵਾਈ ਕਰਨ ਦੀ ਥਾਂ ਤੇ ਕਹਿ ਦੇਣਗੇ ਉਹਨੂੰ ਪੁਲਿਸ ਲਾਈਨ ਭੇਜ ਦਿੱਤਾ, ਲਓ ਉਹ ਤੇ ਅਗਲਾ ਵਿਹਲਾ ਹੋ ਗਿਆ ਸਗੋਂ। ਜੀ ਬਿਲਕੁਲ, ਸਿਆਪਾ ਛੁੱਟਿਆ ਉਹਦਾ ਪਬਲਿਕ ਤੋਂ। ਗੱਲ ਇਹ ਆ ਕਿ ਇਸ ਤਰ੍ਹਾਂ ਇਹ ਲੋਕਾਂ ਨੂੰ ਬੇਵਕੂਫ ਬਣਾ ਦਿੰਦੇ ਆ। ਪਰ ਆਹ ਹੁਣ ਮਾਮਲਾ ਕਿਉਂਕਿ ਹਾਈ ਕੋਰਟ ਵੇਖਣ ਡਿਆ, ਇਹਦੇ ਵਿੱਚ ਕਿਤੇ ਨਾ ਕਿਤੇ ਥੋੜੇ ਕਸੂਤੇ ਫਸਦੇ ਨਜ਼ਰ ਆਉਂਦੇ ਆ। ਵੈਸੇ ਹਾਈ ਕੋਰਟ ਤੇ ਬੁਰੀ ਛਿੱਲ ਲਾਉਂਦਾ ਸਾਹਿਬ। ਇੱਕ ਮਾਮਲਾ ਹੋਰ ਵੀ ਆ, ਉਹ ਵੀ ਤੁਹਾਨੂੰ ਸੁਣਾ ਦਿੰਦਾ। 350 ਕਰੋੜ ਦਾ ਆਯੁਸ਼ਮਾਨ ਵਾਲਾ ਰੌਲਾ ਜਿਹੜਾ, ਉਹ ਹਾਈ ਕੋਰਟ ਪਹੁੰਚ ਗਿਆ। ਤੇ ਹਾਈ ਕੋਰਟ ਨੇ ਇਹਨਾਂ ਨੂੰ ਪੁੱਛਿਆ ਕਿ ਇੱਕ ਤੇ ਸਾਨੂੰ ਇਹ ਦੱਸੋ ਵੀਰੇ ਕਿ 350 ਕਰੋੜ ਰੁਪਈਆ ਕੀ ਕਿਸੇ ਦੂਸਰੇ ਪਾਸੇ ਘਲਾਇਆ ਜਾ ਸਕਦਾ? ਯਾਨੀ ਇਹ ਜਿਹੜੇ ਫੰਡ ਆ ਇਹ ਦੂਜੇ ਪਾਸੇ ਵੀ ਵੰਡੇ ਜਾ ਸਕਦੇ ਆ। ਤੇ ਦੂਜਾ ਇਹ ਦੱਸੋ ਕਿ ਤੁਹਾਡੀਆਂ ਮਸ਼ਹੂਰੀਆਂ ਦਾ ਕਿੰਨਾ ਖਰਚਾ ਹੈ। ਇਹ ਦੱਸੋ ਕਿ ਤੁਹਾਡੇ ਜਿਹੜੇ ਮੈਂਬਰ ਪਾਰਲੀਮੈਂਟ, ਮੈਂਬਰ ਅਸੈਂਬਲੀ ਜਾਂ ਜਿਹੜੇ ਮੰਤਰੀ ਆ, ਉਹਨਾਂ ਨੂੰ ਕਾਰਾਂ ਕਿੰਨੀਆਂ ਦਿੱਤੀਆਂ ਜੇ, ਉਹਨਾਂ ਦਾ ਕੀ ਖਰਚਾ? ਮਤਲਬ ਕਿ ਖਰਚੇ ਦੀ ਡਿਟੇਲ ਮੰਗ ਲਈ ਸਾਹਿਬ ਜੀ। ਅੱਛਾ, ਜਿਹੜੀ ਡਿਟੇਲ ਇਹ RTI ਦੇ ਰਾਹੀਂ ਨਹੀਂ ਦਿੰਦੇ ਲੋਕਾਂ ਨੂੰ, ਹੁਣ ਲੋਕਾਂ ਨੂੰ ਸ਼ਾਇਦ ਪਤਾ ਲੱਗ ਜਾਏਗਾ ਕਿ ਇਹਨਾਂ ਦਾ ਮਸ਼ਹੂਰੀਆਂ ਦਾ ਖਰਚਾ ਕਿੰਨਾ ਹੈ, ਘਰਾਂ ਦੀ ਮੁਰੰਮਤ
ਫਰਨੀਚਰ ਇਤਿਆਦਿਕ ਤੇ ਕਿੰਨਾ ਖਰਚ ਕਰਦੇ ਆ। ਸ਼ੁਕਰ ਕਰੋ ਹਲੇ ਹਾਈ ਕੋਰਟ ਨੇ ਇਹਨਾਂ ਦੇ ਹੈਲੀਕਾਪਟਰ ਦਾ ਹਿਸਾਬ ਕਿਤਾਬ ਨਹੀਂ ਮੰਗ ਲਿਆ, ਜਹਾਜ਼ ਦਾ ਨਹੀਂ ਮੰਗ ਲਿਆ। ਨਹੀਂ ਉਹ ਤਾਂ ਤੇ ਦਿੰਦੇ ਲੋਕਾਂ ਨਹੀਂ, ਨੂੰ ਉਹ ਕਹਿੰਦੇ ਮੁੱਖ ਸੂਚਨਾਵਾਂ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਚ ਹੁਣ ਤਾਂ ਦਿੰਦੇ ਨਹੀਂ ਕਿਸੇ ਨੂੰ ਜਾਣਕਾਰੀ। ਨਹੀਂ ਉੱਥੇ ਤੇ ਦੇਣਗੇ ਨਾ, ਉੱਥੇ ਕੋਰਟ ਤਾਂ ਦੇ ਦੇਣੀ ਵਿੱਚ ਚਾਹੇ ਪੈਣੀ ਹੈ। ਸੀਲਬੰਦ ਲਿਫਾਫੇ 'ਚ ਜਾਊਗੀ ਤਾਂ ਉਹ ਤੇ ਸਾਰੀ ਜਾਣਕਾਰੀ ਜਿਹੜੀ ਉਹ ਦੇਣੀ ਪਊਗੀ। ਪਰ ਹਾਈ ਕੋਰਟ ਦੇ ਵਿੱਚ ਇਹ ਕਈ ਮਾਮਲਿਆਂ 'ਚ ਕਸੂਤੇ ਫਸੇ ਹੋਏ ਆ। ਤੇ ਤੁਸੀਂ ਇਹ ਵੀ ਦੇਖੋ ਨਾ ਕਿ 1158 ਜਿਹੜੇ ਸਹਾਇਕ ਪ੍ਰੋਫੈਸਰ ਹਾਈ ਕੋਰਟ 'ਚੋਂ ਰਾਹਤ ਲੈ ਕੇ ਆਏ, ਤਾਂ ਉਹਦੇ ਵਿੱਚ ਵੀ ਕੀ ਹੋਇਆ, 70 ਸਾਲਾਂ ਦਾ ਬਦਲਾਅ ਜਿਹੜਾ ਹੈ ਨਾ ਉਹ ਬੜੇ ਚੁਲਬਲੇ ਢੰਗ ਦੇ ਨਾਲ ਚੱਲਦਾ ਹੈ। ਤੇ ਰਾਤ ਨੂੰ ਹੀ ਜੁਆਇਨਿੰਗ ਕਰਵਾਈ ਉਹ, ਤੇ ਰਾਤ ਨੂੰ ਹੀ ਧਰਨੇ ਲੱਗ ਗਏ। ਇਹ ਵੀ ਕਹਿੰਦੇ ਕਿ 70 ਸਾਲਾਂ 'ਚ ਪਹਿਲੀ ਮਰਤਬਾ ਹੋਇਆ ਕਿ ਰਾਤ ਨੂੰ ਹੀ ਜੁਆਇਨਿੰਗ ਕਰਵਾਤੀ ਇਹਨਾਂ ਨੇ। ਜੀ ਜੀ। ਤੇ ਮਿੰਟ ਜੀ ਗੱਲ ਕਰੀਏ ਆਪਾਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਦੀ, ਉਹਨਾਂ ਨੇ ਪਾਰਟੀ ਤੇ ਢਾਂਚਾ ਬਣਾਉਣ ਦਾ ਐਲਾਨ ਕਰ ਦਿੱਤਾ ਜੀ। ਨਹੀਂ ਵੇਖੋ, ਇਹਦੇ 'ਚ ਅਮਰਤਪਾਲ ਸਿੰਘ ਦਾ ਵੀ ਅੱਜ ਮੈਨੂੰ ਲੱਗਦਾ ਕਿ ਇੱਕ ਟਵੀਟ ਆਇਆ ਹੋਇਆ ਜੀ, ਉਹ ਟਵੀਟ ਵੀ ਆ ਗਿਆ, ਯਾਨੀ ਇਸ ਗੱਲ ਤੇ ਮੋਹਰ ਲੱਗ ਗਈ ਆ ਕਿ ਅਮਰਤਪਾਲ ਸਿੰਘ ਹੁਣੀ ਪਾਰਟੀ ਦਾ ਗਠਨ ਕਰਨਗੇ ਜੀ। ਇਹ ਪਾਰਟੀ ਜਿਹੜੀ ਆ ਹੁਣ ਕੀ ਜ਼ਿਮਨੀ ਚੋਣ ਤੋਂ ਪਹਿਲਾਂ ਹੀ ਆ ਜਾਏਗੀ। ਵੈਸੇ ਜ਼ਿਮਨੀ ਚੋਣਾਂ ਕਹਿਣਾ ਵਾਜਬ ਹੋਏਗਾ, ਤਾਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਆ ਜਾਏਗੀ। ਤੇ ਹੁਣ ਦੇਖੋ ਚਰਚਾਵਾਂ ਦੇ ਬਾਜ਼ਾਰ ਕਈ ਪ੍ਰਕਾਰ ਦੇ ਗਰਮ ਹੁੰਦੇ ਆ। ਗੱਲ ਅਸਲ ਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਹੁਣ ਇਹ ਦੇਖਣਾ ਹੋਏਗਾ ਨਾ ਕਿ ਇਹ ਪਾਰਟੀ ਜਿਹੜੀ, ਪਹਿਲੀ ਗੱਲ ਤੇ ਇਹ ਆ ਕਿ ਤੁਹਾਨੂੰ ਉੱਥੇ ਹਲਫਨਾਮਾ ਦੇਣਾ ਪੈਂਦਾ ਸੈਕੂਲਰ ਮਾਨਤਾਵਾਂ ਵਾਸਤੇ ਕਿ ਅਸੀਂ ਬਈ ਮੰਨਦੇ ਹਾਂ, ਠੀਕ ਹੈ ਨਾ ਜੀ। ਤਾਂ ਇਹਨਾਂ ਨੇ ਪਹਿਲਾਂ ਹੀ ਕਿਤੇ ਨਾ ਕਿਤੇ ਤਰਸੇਮ ਸਿੰਘ ਹੋਰਾਂ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਅਤੇ ਪੰਥ ਲਈ ਅਸੀਂ ਹਰੇਕ ਧਰਮ ਤੇ ਮਜ਼ਹਬ ਦੇ ਲੋਕਾਂ ਨੂੰ ਸੱਦਾ ਦਿੰਦੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਥੋੜਾ ਬਹੁਤਾ ਤੇ ਖਾਸਾ ਪਾਰਟੀ ਦਾ ਜਿਹੜਾ ਉਹ ਦਿਖ ਰਿਹਾ ਕਿ ਸ਼ਾਇਦ ਇਸ ਤਰ੍ਹਾਂ ਦਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਜ਼ਰੀਆ ਲੈ ਕੇ, ਦ੍ਰਿਸ਼ਟੀਕੋਣ ਲੈ ਕੇ ਅੱਗੇ ਵਧਿਆ ਜਾਏਗਾ ਕਿ ਸਾਰਿਆਂ ਨੂੰ ਨਾਲ ਰਲਾਇਆ ਜਾਵੇ। ਕਿਉਂਕਿ ਦੇਖੋ ਪੰਜਾਬ ਦੀ ਜਿਹੜੀ ਬਣਤਰ ਹੈ, ਚਲੋ ਹਾਲੇ ਇਹ ਜਦੋਂ ਏਜੰਡਾ ਰੱਖਣਗੇ ਸਾਹਮਣੇ ਸਾਰਾ ਕੁਝ ਫੇਰ ਪਤਾ ਲੱਗੂਗਾ। ਕਿਉਂਕਿ ਉਸ ਤੋਂ ਪਹਿਲਾਂ ਤੇ ਇੱਕ ਚੁਣੌਤੀ ਇਹ ਵੀ ਹੋਏਗੀ ਨਾ ਕਿ ਇੱਕ ਸਵਾਲ ਉੱਠਦਾ ਕਿ ਕੀ ਇਹ ਭਾਜਪਾ ਨੂੰ ਫਾਇਦਾ ਪਹੁੰਚਾਉਣ ਵਾਸਤੇ ਆ। ਤਾਂ ਤੁਹਾਨੂੰ ਪਤਾ ਇੱਥੇ ਐਂਟੀ ਭਾਜਪਾ ਸੈਂਟੀਮੈਂਟ ਰਹਿੰਦਾ ਹਮੇਸ਼ਾ। ਪਹਿਲਾ ਤੇ ਚੈਲੰਜ ਇਹ ਹੈ ਕਿ ਇਹਨਾਂ ਨੂੰ ਸਿੱਧ ਕਰਨਾ ਪਏਗਾ ਕਿ ਨਹੀਂ, ਅਸੀਂ ਇੱਕ ਵੱਖਰੀ ਲੀਕ ਤੇ ਚੱਲਾਂਗੇ, ਉਹ ਤੁਹਾਨੂੰ ਪਤਾ ਹੀ ਆ। ਦੂਸਰੀ ਗੱਲ ਆ ਕਿ ਚੈਲੰਜ ਤੇ ਪੰਥਕ ਨੇਤਾ ਜਿਹੜੇ ਪਹਿਲਾਂ ਬੈਠੇ ਆ, ਸਿਮਰਨਜੀਤ ਸਿੰਘ ਮਾਨ ਹੋਰੀ, ਉਹਨਾਂ ਨੂੰ ਵੀ ਲੱਗੇਗਾ ਕਿ ਸਾਡੇ ਇੱਥੋਂ ਜ਼ਮੀਨ ਜਾ ਰਹੀ ਹੈ। ਤਾਂ ਮਤਲਬ ਕਿ ਇਹ ਵੀ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲੇਗੀ ਇਹ ਆਉਣ ਵਾਲੇ ਦਿਨਾਂ 'ਚ। ਪਰ ਚਲੋ ਉਹ ਬਾਅਦ ਦੀਆਂ ਗੱਲਾਂ। ਤਾਂ ਮੈਂ ਜਿਵੇਂ ਕਹਿ ਰਿਹਾ ਕਿ ਇੱਕ ਤੇ ਇਹ ਆ ਕਿ ਜਿਵੇਂ ਹੁਣ ਇੰਜੀਨੀਅਰ ਰਾਸ਼ਿਦ ਆ, ਇੰਜੀਨੀਅਰ ਰਾਸ਼ਿਦ ਨੂੰ ਹੁਣ ਇੱਕ ਪ੍ਰੀਖਿਆ ਚੋਂ ਗੁਜ਼ਰਨਾ ਪਊਗਾ। ਕੱਲ ਨੂੰ ਫਰਜ਼ ਕਰੋ ਜਿੱਤ ਜਾਂਦਾ ਉਹਦੀ ਪਾਰਟੀ ਕੋਈ 2-3 ਸੀਟਾਂ ਜਾਂਦੀ ਹੈ, ਹੁਣ ਮੰਨ ਲਓ ਉਹ ਭਾਜਪਾ ਦੇ ਨਾਲ ਹੀ ਚਲਾ ਜਾਵੇ, ਤਾਂ ਫਿਰ ਕੀ ਦੁਬਾਰਾ ਉਹਦੀ ਕੋਈ ਰਾਜਨੀਤਿਕ ਹੋਂਦ ਰਹਿ ਜਾਏਗੀ? ਨਾ, ਉਹਨੂੰ ਸਿੱਧ ਕਰਨਾ ਪਊਗਾ ਕਿ ਨਾ, ਮੈਂ ਭਾਜਪਾ ਵੱਲੋਂ ਨਹੀਂ ਖੇਡ ਰਿਹਾ। ਤਾਂ ਕਹਿਣ ਦਾ ਮਤਲਬ ਕਿ ਮੁੱਢਲੇ ਤੌਰ ਤੇ ਚੈਲੰਜ ਤੇ ਇਹੀ ਹੋਏਗਾ ਕਿ ਬਈ ਇੱਕ ਲੀਕ ਖਿੱਚ ਕੇ ਕਿ ਹਾਂ ਅਸੀਂ ਖੇਤਰੀ ਪ੍ਰਤੀਨਿਧਤਾ ਤੇ ਹੀ ਯਕੀਨ ਕਰਦੇ ਹਾਂ ਤੇ ਉਹ ਅਸੀਂ ਕਰਾਂਗੇ। ਸਭ ਤੋਂ ਵੱਡੀ ਗੱਲ ਹੈ ਹੁਣ ਉਹਦੇ ਵਿੱਚ ਜਿਵੇਂ ਜਿੰਨਾ ਕੁ, ਕਿਉਂਕਿ ਮੁੱਢਲੇ ਤੌਰ ਤੇ ਆਪਾਂ ਪੜ੍ਹ ਰਹੇ ਹਾਂ ਪ੍ਰਵੀਨ ਜੀ, ਕੋਈ ਆਪਣੇ ਕੋਲ ਜ਼ਿਆਦਾ ਇਹਨਾਂ ਦੀ ਰਣਨੀਤੀ ਤੇ ਹੈ ਨਹੀਂ। ਹੁਣ ਮੁੱਢਲੇ ਤੌਰ ਤੇ ਇਹੋ ਆ ਕਿ ਸਾਰਿਆਂ ਨੂੰ ਸੱਦਾ ਦੇ ਰਹੇ। ਸਾਰਿਆਂ ਨੂੰ ਸੱਦਾ ਦੇਣ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸੀ ਪਾਰਟੀ ਜਿਹਦੇ ਵਿੱਚ ਸਾਰੇ ਆ ਜਾਣ। ਕਿਉਂਕਿ ਜੇਕਰ ਕਿਸੇ ਪਾਰਟੀ ਨੇ ਪਾਵਰ ਤੱਕ ਜਾਣਾ ਹੈ ਪੰਜਾਬ 'ਚ, ਤੇ ਤੁਹਾਨੂੰ ਪਤਾ ਕਿ ਉਹ ਹਰੇਕ ਵਰਗ ਦੀ ਵੋਟ ਜਦੋਂ ਤੱਕ ਉਹਦੇ ਨਾਲ ਜੁੜ ਕੇ ਕੋਈ 25-30% ਵੋਟ ਸ਼ੇਅਰ ਨਹੀਂ ਬਣਦਾ, ਉਦੋਂ ਤੱਕ ਗੱਲ ਨਹੀਂ ਬਣਦੀ। ਸੋ ਇਸ ਕਰਕੇ ਇਹਨਾਂ ਨੇ ਕਿਤੇ ਨਾ ਕਿਤੇ ਸ਼ੁਰੂਆਤ 'ਚ ਸੰਕੇਤ ਦਿੱਤੇ ਆ ਕਿ ਜਿਸ ਤਰ੍ਹਾਂ ਪੰਥ ਸਿੱਖ ਗੱਲ ਕਰਦੇ ਆ ਕਿ ਸਾਰਿਆਂ ਨੂੰ ਬਈ ਸਤਿਕਾਰ, ਸਾਰਿਆਂ ਨੂੰ ਮਾਣ, ਤਾਂ ਉਹ ਵੈਸੇ ਇਹਨਾਂ ਨੇ ਸੰਕੇਤ ਦੇ ਦਿੱਤੇ ਆ। ਬਾਕੀ ਹੁਣ ਅਮਰਤਪਾਲ ਸਿੰਘ ਨੇ ਮੋਹਰ ਲਾ ਦਿੱਤੀ ਆ, ਉਹਨਾਂ ਦਾ ਜਿਹੜਾ ਕਹਿ ਲਓ ਕਿ ਆਫੀਸ਼ੀਅਲ ਅਕਾਊਂਟ ਆ, ਸ਼ਾਇਦ ਐਕਸ ਵਾਲਾ, ਉਹਦੇ ਤੇ ਆਇਆ ਹੋਣਾ, ਤਾਂ ਉਹ ਮੋਹਰ ਲੱਗ ਗਈ ਆ ਕਿ ਵਾਕਿਆ ਪਾਰਟੀ ਬਣ ਰਹੀ ਆ, ਢਾਂਚਾ ਤਿਆਰ ਹੋ ਜਾਏਗਾ ਆਉਣ ਵਾਲੇ ਦਿਨਾਂ 'ਚ। ਫਿਰ ਉਦੋਂ ਬਾਅਦ ਹੀ ਕੋਈ ਗੱਲਾਂ ਖੁੱਲ ਕੇ ਕਰਨ ਦਾ ਫਾਇਦਾ ਹੈ ਪ੍ਰਵੀਨ ਜੀ। ਹਾਲ ਦੀ ਘੜੀ ਤਾਂ ਕਹਿ ਲਓ ਕਿ ਮੋਟਾ-ਮੋਟਾ ਇਹੀ ਸਾਹਮਣੇ ਆਇਆ। ਜੀ। ਤੇ ਜਾਂਦੇ ਗੱਲ ਕਰੀਏ ਹਰਿਆਣੇ ਦੀ ਪੋਲਿਟਿਕਸ ਦੇ ਬਾਰੇ, ਹਰਿਆਣੇ ਦੇ ਵਿੱਚ ਜੋ ਸਿਆਸੀ ਤੌਰ ਤੇ ਜੋ ਕੁਝ ਵਾਪਰ ਰਿਹਾ, ਰਾਹੁਲ ਗਾਂਧੀ ਨੇ ਕਹਿੰਦੇ ਮੋਦੀ ਤੇ ਵੱਡਾ ਕੋਈ ਹਮਲਾ ਬੋਲਿਆ ਹਰਿਆਣੇ ਦੇ ਵਿੱਚ ਵਿਚਰ। ਦੇਖੋ ਗੱਲ ਇਹ ਆ ਕਿ ਇੱਕ ਬ੍ਰੇਕਿੰਗ ਖਬਰ ਇਸ ਵੇਲੇ ਆ ਰਹੀ ਹੈ ਕਿ ਵੋਟਿੰਗ ਤੋਂ ਪਹਿਲਾਂ ਜਿਹੜਾ ਡੇਰਾ ਮੁਖੀ ਉਹ ਬਾਹਰ ਆ ਸਕਦਾ ਹੈ। ਠੀਕ ਹੈ ਜੀ, ਇਲੈਕਸ਼ਨ ਕਮਿਸ਼ਨ ਨੇ ਸਰਕਾਰ ਨੂੰ ਪੈਰੋਲ ਦੀ ਮਨਜ਼ੂਰੀ ਦੇ ਦਿੱਤੀ ਹੈ ਜੀ। ਠੀਕ ਹੈ ਜੀ, 3 ਸ਼ਰਤਾਂ ਲਾ ਦਿੱਤੀਆਂ ਤੇ ਇਹਦਾ ਮਤਲਬ ਇਹ ਆ ਕਿ ਵੋਟਾਂ ਤੋਂ ਪਹਿਲਾਂ ਇਹ ਰਾਹ ਪੱਧਰਾ ਵੀ ਹੋ ਗਿਆ। ਠੀਕ ਹੈ ਜੀ,
ਜਿਹਦੀ ਕਿ ਸੰਭਾਵਨਾ ਪਹਿਲਾਂ ਹੀ ਜਤਾਈ ਜਾ ਰਹੀ ਸੀ। ਹੁਣ ਆਈਏ ਗੱਲ ਜਿਹੜੀ ਕਰਨ ਵਾਲੀ ਆ ਕਿ ਰਾਹੁਲ ਗਾਂਧੀ ਇਹਨਾਂ ਨੇ ਕਿਹਾ ਕਿ ਮੋਦੀ ਦੇ ਜਿਹੜੇ ਭਗਵਾਨ ਹੈ ਉਹ ਅਡਾਨੀ ਆ, ਆਰਡਰ ਮਿਲਣ ਤੇ ਈਡੀ ਸੀਬੀਆਈ ਭੇਜ ਕੇ ਕੰਮ ਕਰਦੇ ਆ। ਜੀ ਅਗਨੀਵੀਰ ਸਕੀਮ ਜਵਾਨਾਂ ਦੀ ਪੈਨਸ਼ਨ ਚੋਰੀ ਕਰਨ ਦਾ ਤਰੀਕਾ ਹੈ। ਮਤਲਬ ਕਿ ਸਾਰਾ ਕੁਝ ਉਹਨਾਂ ਨੇ ਕਹਿ ਦਿੱਤਾ ਜੋ ਵੀ ਉਹ ਕਹਿਣਾ ਚਾਹੁੰਦੇ ਆ, ਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਵਾਨ ਦੀ ਗੱਲ ਆ ਗਈ, ਫਿਰ ਅਡਾਨੀ ਅੰਬਾਨੀ ਉਹਦੇ ਤੇ ਤਾਂ ਉਹ ਅਕਸਰ ਬੋਲਦੇ ਹੀ ਆ। ਹੁਣ ਗੱਲ ਇਹ ਆ ਸਾਹਿਬ ਕਿ ਜੇ ਆਪਾਂ ਮੋਟਾ ਮੋਟੀ ਇੱਕ ਗੱਲ ਜਿਹੜੀ ਹੈ ਨਾ ਉਹ ਦੇਖੀਏ, ਉੱਥੇ ਜਿਹੜਾ ਇਲੈਕਸ਼ਨ ਆ ਉਹਦੀ ਕਹਾਣੀ ਇਸ ਤਰ੍ਹਾਂ ਜੇ ਖੜੀ ਆ ਪ੍ਰਵੀਨ ਜੀ ਕਿ ਹੁਣ ਭਾਜਪਾ ਉੱਥੇ ਜਿੱਤਣ ਵਾਸਤੇ ਨਹੀਂ ਲੜ ਰਹੀ, ਇੱਕ ਸੱਚ ਆ। ਹੁਣ ਭਾਜਪਾ ਕਾਂਗਰਸ ਨੂੰ ਹਰਾਉਣ ਵਾਸਤੇ ਲੜ ਰਹੀ ਹੈ, ਤੇ ਉਹਨਾਂ ਦਾ ਸਭ ਤੋਂ ਵੱਡਾ ਕਹਿ ਲਓ ਕਿ ਜੁਗਤ ਦਾ ਜਿਹੜਾ ਹਿੱਸਾ ਹੈ ਉਹ ਇਹ ਆ ਕਿ ਇਹਨਾਂ ਨੂੰ ਅੰਡਰ 50 ਰੱਖ ਲਿਆ ਜਾਵੇ, ਕਿਉਂਕਿ 46 ਤੇ ਚਾਹੀਦੇ ਨੇ ਜੀ, ਅੰਡਰ 50 ਰੱਖ ਕੇ ਤੇ ਫਿਰ ਸਨਮਾਰੀ ਕੀਤੀ ਜਾਵੇ। ਹੁਣ ਜਿਹੜਾ ਰਾਹੁਲ ਗਾਂਧੀ ਔਰ ਇਹਦੇ ਵਾਸਤੇ 13-14 ਸੀਟਾਂ ਜਿਹੜੀਆਂ ਨੇ ਉਹ ਐਸੀਆਂ ਜਿੱਥੇ ਮਤਲਬ ਕਿ ਭਾਜਪਾ ਜਿੱਤਣਾ ਨਹੀਂ ਚਾਹੁੰਦੀ, ਉਹਨੂੰ ਪਤਾ ਸਾਡੇ ਚਾਂਸ ਘੱਟ ਆ, ਕਾਂਗਰਸ ਹਾਰ ਸਕਦੀ ਹੈ ਤਾਂ ਦੂਜੇ ਨੂੰ ਸਪੋਰਟ ਕਰੋ। ਹੁਣ ਇਹ ਗੱਲ ਰਾਹੁਲ ਗਾਂਧੀ ਨੂੰ ਵੀ ਪਤਾ ਹੈ ਕਿ ਜੇ 50-52 ਤੱਕ ਕਾਂਗਰਸ ਸਿਮਟਦੀ ਹੈ ਤਾਂ ਸਰਕਾਰ ਕਿਸੇ ਵੇਲੇ ਵੀ ਡੇਗੀ ਜਾ ਸਕਦੀ ਹੈ। ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੀਆਂ 12-13 ਸੀਟਾਂ ਮਹੱਤਵਪੂਰਨ ਨੇ ਜਿੱਥੇ ਕਹਿ ਲਓ ਕਿ ਕਾਂਗਰਸ ਥੋੜਾ ਬਹੁਤਾ ਪਿੱਛੇ ਆ ਤੇ ਭਾਜਪਾ ਜਿੱਥੇ ਗੇਮ ਕਰਨ ਨੂੰ ਫਿਰਦੀ ਆ, ਇਹਨਾਂ ਨੂੰ ਫਸਾਉਣ ਨੂੰ ਫਿਰਦੀ ਆ, ਇਹਨਾਂ ਨੇ ਉਸ ਬੈਲਟ ਨੂੰ ਚੁਣਿਆ ਭੈਣ ਭਰਾਵਾਂ ਨੇ ਤੇ ਯਾਤਰਾ ਸ਼ੁਰੂ। ਤਾਂ ਇਸੇ ਸੰਦਰਭ ਦੇ ਵਿੱਚ ਹੀ ਜੇ ਆਪਾਂ ਦੇਖੀਏ ਅੱਜ ਇਹ ਯਾਤਰਾ ਜਿਹੜੀ ਹੈ ਨਾਰਾਇਣਗੜ੍ਹ ਤੋਂ ਥਾਣੇਸਰ ਤੱਕ ਆਈ ਹੈ, ਰੈਲੀਆਂ ਕੀਤੀਆਂ ਜਾ ਰਹੀਆਂ। ਸੋ ਗੇਮ ਇੱਥੇ ਜੇ ਖਲੋਤੀ ਆ, ਜਿਵੇਂ ਮੈਂ ਤੁਹਾਨੂੰ ਮੋਟਾ ਮੋਟੀ ਦੱਸ ਦਿੱਤਾ ਕਿ ਉੱਥੇ ਭਾਜਪਾ 10 ਤੇ ਨਿਬੜਦੀ ਆ, 20 ਤੇ ਨਿਬੜਦੀ ਆ, ਇਹ ਮੈਕਸਿਮਮ ਹੈ ਮੇਰੀ ਨਜ਼ਰ। 10 ਤੋਂ 20 ਵਾਲੀ ਲਾਈਨ ਲਾ ਲਓ, ਕੋਈ 2-4 ਘੱਟ ਵੱਧ ਹੋ ਜਾਣ ਤਾਂ ਪਤਾ ਨਹੀਂ। ਤਾਂ ਉਧਰੋਂ ਜਿਹੜੀਆਂ 10-15 ਸੀਟਾਂ ਹੈ ਉਹ ਭਾਜਪਾ ਕਾਂਗਰਸ ਕਿੱਥੇ ਫਸੀ ਹੋਈ ਆ, ਉਹ ਦੂਜਿਆਂ ਨੂੰ ਜਿਤਾਉਣਾ ਚਾਹੁੰਦੇ ਕਿ ਫਿਰ ਦੇਖਾਂਗੇ ਕੀ ਹਿਸਾਬ ਕਿਤਾਬ ਹੁੰਦਾ। ਤਾਂ ਇਹ ਰਣਨੀਤੀ ਇਸ ਵੇਲੇ ਰਾਹੁਲ ਗਾਂਧੀ ਦੀ ਵੀ ਹੈ ਕਿ ਚੁੱਕ ਕੇ ਆਪਾਂ ਇਹ 50 ਵਾਲੀ ਲਾਈਨ ਹੈ ਜਿਹੜੀ ਨੂੰ 60 ਤੇ ਇੱਕ ਲੈ ਜਾਈਏ ਤਾਂ ਕਿ ਕੋਈ ਸੰਭਾਵਨਾ ਹੀ ਨਾ ਬਚੇ। ਬਸ ਆਹ ਰੌਲਾ ਚੱਲਦਾ ਪਿਆ। ਜੀ ਜੀ ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਜਿਨ੍ਹਾਂ ਨੂੰ ਲੈ ਕੇ ਚਰਚਾ ਕਰਾਂਗੇ, ਪਰ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਜਿਹੜੀਆਂ ਖਬਰਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਇੱਕ ਤਾਂ ਲੰਘੇ ਦਿਨੀ ਆਪਾਂ ਇਨਕਾਊਂਟਰ ਦਾ ਮਾਮਲਾ ਛੇੜਿਆ ਸੀਗਾ। ਇਨਕਾਊਂਟਰ ਕੀ ਨੇ ਤੇ ਕੀ ਪੁਲਿਸ ਫੋਰਸ ਦੇ ਵਿੱਚ ਜਾਂ ਕਾਨੂੰਨ ਦੇ ਵਿੱਚ ਇਨਕਾਊਂਟਰ ਸਪੈਸ਼ਲਿਸਟ ਕੋਈ ਸ਼ਬਦ ਹੈ, ਤੇ ਪੰਜਾਬ ਦੇ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਇਨਕਾਊਂਟਰਾਂ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ। ਦੂਜੀ ਜਿਹੜੀ ਗੱਲ ਆ, ਗੁਜਰਾਤ ਸਰਕਾਰ ਨੂੰ ਇੱਕ ਅਹਿਮ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੋਂ ਜਿਹੜੀ ਉਹ ਝਾੜ ਪਈ ਹੈ। ਸਰਕਾਰ ਦੀ ਉਹ ਕਾਰਕਰਦਗੀ ਕੀ ਸੀ, ਕਿਹੜੇ ਮਾਮਲੇ ਕਰਕੇ, ਤੇ ਕਈ ਹੋਰ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਛੇੜੀ ਸੀਗੀ, ਪਰ ਕਿਉਂਕਿ ਸਮੇਂ ਦੀ ਘਾਟ ਕਰਕੇ ਆਪਾਂ ਉਸ ਤੇ ਚਰਚਾ ਨਹੀਂ ਕਰ ਸਕੇ। ਅਸਲ ਦੇ ਵਿੱਚ ਐਨਕਾਊਂਟਰ ਕੀ ਹੈ ਤੇ ਐਨਕਾਊਂਟਰ ਸਪੈਸ਼ਲਿਸਟ ਜਿਹੜਾ ਸ਼ਬਦ ਮੈਂ ਜਦੋਂ ਇਹ ਪੜ੍ਹਿਆ ਸ਼ਬਦ ਮੈਨੂੰ ਵਾਰ-ਵਾਰ ਇਹ ਟੁੰਬ ਰਿਹਾ ਸੀਗਾ ਵੀ ਇਹ ਕਿਉਂ ਇਸ ਤਰ੍ਹਾਂ ਦੀ ਸਾਈਕੀ, ਇਸ ਤਰ੍ਹਾਂ ਦੀ ਮਾਨਸਿਕਤਾ ਇਸ ਸਿਸਟਮ ਦੇ ਉੱਤੇ ਭਾਰੂਗਾ। ਅਸਲ ਦੇ ਵਿੱਚ ਹੋਇਆ ਕੀ, ਆਪਾਂ ਕਿਉਂਕਿ ਲੰਘੇ ਦਿਨਾਂ ਦੇ ਵਿੱਚ ਇਹਨਾਂ ਮਸਲਿਆਂ 'ਤੇ ਚਰਚਾ ਹੋਣੀ ਲਾਜ਼ਮੀ ਸੀਗੀ। 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਘਰੋਂ ਚੁੱਕਿਆ ਗਿਆ ਸੀਗਾ। ਤਾਂ ਸਤੰਬਰ ਦੇ ਮਹੀਨੇ ਤਾਂ ਅਕਸਰ ਹੀ ਆ ਕੇ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਜ਼ਿਕਰ ਆਉਂਦਾ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ, ਤਾਂ ਉਹ ਲੰਬੀ ਇੱਕ ਲਿਸਟ ਜਿਹੜੀ ਐਨਕਾਊਂਟਰਾਂ ਦੀ, ਪੁਲਿਸ ਮੁਕਾਬਲਿਆਂ ਦੀ, ਝੂਠੇ ਪੁਲਿਸ ਮੁਕਾਬਲਿਆਂ ਦੀ, ਸਾਨੂੰ ਕੱਲਾ ਪੁਲਿਸ ਮੁਕਾਬਲੇ ਸ਼ਾਇਦ ਸ਼ਬਦ ਨਹੀਂ ਕਹਿਣਾ ਚਾਹੀਦਾ, ਝੂਠੇ ਵੀ ਕਹਿਣਾ ਚਾਹੀਦਾ ਨਾਲ। ਤੇ ਉਹ ਫਿਰ ਉਦੋਂ ਚਰਚਾ ਚੱਲਦੀ ਹੈ ਤੇ ਉਹ ਉਸ ਟਾਈਮ ਫਿਰ ਜਿਹੜੇ ਖੋਜੀ ਅਦਾਰੇ ਹੁੰਦੇ ਨੇ, ਜਿਹੜੇ ਖੋਜੀ ਪੱਤਰਕਾਰੀ ਕਰਦੇ ਨੇ, ਫਿਰ ਇਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਹ ਜਾਣਕਾਰੀਆਂ ਵੀ ਲੈ ਕੇ ਆਉਂਦੇ ਨੇ ਵੱਖ-ਵੱਖ ਤਰ੍ਹਾਂ ਦੇ ਨਾਲ। ਕੋਈ ਐਨਕਾਊਂਟਰ ਦੇ ਬਾਰੇ, ਐਨਕਾਊਂਟਰ ਸਪੈਸ਼ਲਿਸਟ ਦੇ ਬਾਰੇ, ਜਾਂ ਐਨਕਾਊਂਟਰ ਹੁੰਦਾ ਕੀ ਹੈ ਜਾਂ ਕਿਹੜੇ ਹਾਲਾਤਾਂ ਦੇ ਵਿੱਚ ਐਨਕਾਊਂਟਰ ਹੋ ਸਕਦਾ ਹੈ ਤਾਂ ਅਦਾਲਤ ਉਹਨੂੰ ਜਾਇਜ਼ ਮੰਨਦੀ ਹੈ, ਤੇ ਕਿਹੜੇ ਹਾਲਾਤਾਂ ਦੇ ਵਿੱਚ ਹੋਏ ਐਨਕਾਊਂਟਰ ਨੂੰ ਨਾਜਾਇਜ਼ ਮੰਨਦੀ ਹੈ। ਹੁਣ ਜੇ ਐਨਕਾਊਂਟਰ ਜਾਇਜ਼ ਹੁੰਦੇ ਤਾਂ ਕੀ ਤੁਸੀਂ ਸੋਚ ਸਕਦੇ ਆ ਕਿ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ, ਅਫਸਰਾਂ ਨੂੰ 30-30 ਸਾਲਾਂ ਬਾਅਦ ਸਜ਼ਾ ਹੋ ਰਹੀ ਹੈ, ਉਹ ਸਜ਼ਾ ਹੋਣੀ ਸੀ। ਜੇਕਰ ਜਾਇਜ਼ ਹੁੰਦੇ ਤਾਂ ਉਹਨਾਂ ਸਮਿਆਂ ਦੇ ਵਿੱਚ ਹੀ ਉਹਨਾਂ ਦੀ ਜਿਹੜੇ ਪੀੜਤ ਪਰਿਵਾਰ ਅਦਾਲਤਾਂ ਦੇ ਵਿੱਚ ਪਹੁੰਚੇ ਸੀਗੇ, ਉਹਨਾਂ ਨੂੰ ਅਦਾਲਤਾਂ ਨੇ ਤੋੜ ਦੇਣਾ ਸੀ, ਘਰੇ ਵਾਪਸ ਮੋੜ ਦੇਣਾ ਸੀਗਾ ਕਿ ਬਈ ਤੁਸੀਂ ਜਾਓ ਘਰੇ। ਹੁਣ ਲੰਘੀ ਆਪਾਂ ਪ੍ਰੋਗਰਾਮ ਦੇ ਵਿੱਚ ਹੀ ਇੱਕ ਖਬਰ ਸਾਂਝੀ ਕੀਤੀ ਸੀਗੀ ਪੁਲਿਸ ਤਸ਼ੱਦਦ ਦੇ ਬਾਰੇ, ਜਿਹੜੀ ਕਿ ਸੰਗਰੂਰ ਦੇ ਨਾਲ ਜੁੜੀ ਹੋਈ ਸੀਗੀ, ਤੇ ਭਾਈ ਕੇ ਪਿਸ਼ੌਰ ਦਾ ਜਿਹੜਾ ਗਮਦੂਰ ਸਿੰਘ ਸੀਗਾ, ਉਹਨੂੰ ਪੁਲਿਸ ਨੇ ਚੁੱਕਿਆ ਸੀਗਾ ਤੇ ਪੁਲਿਸ ਨੇ ਉਹਨੂੰ ਇੰਨਾ ਕੁੱਟਿਆ ਕਿ ਕੁਛ ਹੀ ਦਿਨਾਂ ਦੇ ਵਿੱਚ ਉਹ ਤੁਰਨ ਤੇ ਬੋਲਣ ਤੋਂ ਸਮਰਥ ਹੋ ਗਏ ਗਮਦੂਰ ਸਿੰਘ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਨੇ ਉਹਨਾਂ ਨੂੰ ਸੌਂਪਿਆ, ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਨੇ ਚੰਡੀਗੜ੍ਹ ਦਾਖਲ ਕਰਵਾਇਆ ਪੀਜੀਆਈ ਦੇ ਵਿੱਚ, ਤਾਂ ਉਸ ਤੋਂ ਬਾਅਦ ਉਹ ਇਸ ਜਹਾਨ ਤੋਂ ਕੂਚ ਕਰਕੇ ਇੰਨਾ ਟੌਰਚਰ ਕੀਤਾ ਗਿਆ। ਇਹ ਤਾਂ ਇੱਕ ਗਮਦੂਰ ਸਿੰਘ ਦੀ ਕਹਾਣੀ ਹੈ, ਇਹ ਤਾਂ ਇੱਕ ਦੀ ਕਹਾਣੀ ਆਪਾਂ ਨੂੰ ਪਤਾ, ਜਾਂ ਆਪਾਂ ਹੁਣ ਚਰਚਾ ਦੇ ਵਿੱਚ ਆਈ ਤਾਂ ਆਪਾਂ ਪੜ੍ਹੀ ਜਾਂ ਆਪਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀ, ਪਰ ਕਿੰਨੇ ਹਜ਼ਾਰਾਂ ਗਮਦੂਰ ਸਿੰਘ ਸੀਗੇ। ਤਾਂ ਐਨਕਾਊਂਟਰ ਜਿਹੜਾ ਸਪੈਸ਼ਲਿਸਟ ਸ਼ਬਦ ਆ ਜਿਹੜਾ, ਇਹ ਸ਼ਬਦ 1980 ਦੇ ਦਹਾਕੇ ਦੇ ਵਿੱਚ ਇਜਾਦ ਹੋਇਆ ਜਾਂ ਉਦੋਂ ਆਮ ਬੋਲਚਾਲ ਦਾ ਹਿੱਸਾ ਬਣਿਆ। ਅਸਲ ਦੇ ਵਿੱਚ 1980 ਦੇ ਵਿੱਚ ਤਾਂ 1990 ਦੇ ਦਹਾਕਿਆਂ ਦੇ ਵਿੱਚ ਮੁੰਬਈ ਦੇ ਵਿੱਚ ਗੈਂਗਸਟਰਾਂ, ਮਾਫੀਆ ਤੇ ਅੰਡਰਵਰਲਡ ਦਾ ਬੋਲਬਾਲਾ ਸੀਗਾ, ਤੇ ਇਹਨਾਂ ਗਰੋਹਾਂ ਦੇ ਵਿੱਚ ਲਗਾਤਾਰ ਗੈਂਗਵਾਰ ਵੀ ਹੁੰਦੀ ਸੀ। ਇੱਕ ਸੀਨੀਅਰ ਪੱਤਰਕਾਰ ਸੀਗੇ ਹੁਸੈਨ ਜੈਦੀ, ਉਹਨਾਂ ਨੇ ਇੱਕ ਲੇਖ ਲਿਖਿਆ ਸੀਗਾ 1983 ਦੇ ਪੁਲਿਸ ਬੈਚ ਦੇ ਬਾਰੇ, ਤੇ ਇਹਨੂੰ ਕਾਤਲ ਬੈਚ ਕਿਹਾ ਸੀਗਾ। 1983 ਦਾ ਜਿਹੜਾ ਬੈਚ ਸੀਗਾ, ਅਸਲ ਦੇ ਵਿੱਚ ਇਹਨਾਂ ਦੇ ਵਿੱਚ ਪ੍ਰਦੀਪ ਸ਼ਰਮਾ, ਪ੍ਰਫੁੱਲ ਭੋਸਲੇ, ਵਿਜੇ ਸਾਲਸਕਾਰ, ਰਵਿੰਦਰ ਆਂਗਰੇ, ਅਸਲਮ ਮੋਮਿਨ, ਇਹ ਨਾਸਿਕ ਪੁਲਿਸ ਸਿਖਲਾਈ ਸਕੂਲ ਦੇ ਵਿੱਚ ਇਹਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀਗੀ। ਇਸ ਬੈਚ ਨੇ 1984 ਦੇ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਬਾਅਦ ਦੇ ਵਿੱਚ ਇਹ ਸਾਰੇ ਅਧਿਕਾਰੀ ਜਿਹੜੇ ਆ ਉਹ ਐਨਕਾਊਂਟਰ ਸਪੈਸ਼ਲਿਸਟ ਦੇ ਨਾਮ ਦੇ ਨਾਲ ਜਾਣੇ ਗਏ। ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਜੂਲੀਓ ਰਿਬੈਰੋ ਉਹ ਦੱਸਦੇ ਆ ਕਿ ਪੁਲਿਸ ਵਿਭਾਗ ਦੇ ਵਿੱਚ ਐਨਕਾਊਂਟਰ ਸਪੈਸ਼ਲਿਸਟ ਦਾ ਕੋਈ ਵੱਖਰਾ ਅਹੁਦਾ ਨਹੀਂ ਹੈ, ਸਾਰਿਆਂ ਨੂੰ ਸਿਖਲਾਈ ਜਿਹੜੀ ਆ ਉਹ ਇੱਕ ਬਰਾਬਰ ਹੀ ਦਿੱਤੀ ਜਾਂਦੀ ਹੈ। ਪੰਜਾਬ ਦੇ ਵਿੱਚ ਐਨਕਾਊਂਟਰ ਸ਼ਬਦ ਇਹਨਾਂ ਸਮਿਆਂ ਦੇ ਵਿੱਚ ਹੀ ਆਪਾਂ ਦੇਖਦੇ ਹਾਂ। ਹੁਣ ਦੋ ਥਾਵਾਂ ਨੇ ਇੱਕੋ ਦੇਸ਼ ਦੇ ਵਿੱਚ, ਇੱਕ ਥਾਂ ਉਹ ਹੈ ਜਿੱਥੇ ਗੈਂਗ ਨੇ, ਉੱਥੇ ਗੈਂਗਵਾਰ ਹੋ ਰਹੀ ਹੈ, ਉਹ ਫਿਰੌਤੀਆਂ ਹਾਸਲ ਕਰ ਰਹੇ ਨੇ, ਤੇ ਉੱਥੇ ਸਾਰਾ ਕੁਝ ਜਿਹੜਾ ਉਹ ਕਾਨੂੰਨ ਨੂੰ ਟੱਚ ਜਾਣ ਕੇ ਕੀਤਾ ਜਾ ਰਿਹਾ। ਇੱਕ ਤਾਂ ਉੱਥੇ ਐਨਕਾਊਂਟਰ ਹੋ ਰਹੇ ਨੇ ਜਿਨ੍ਹਾਂ ਦੇ ਉੱਤੇ ਹਮੇਸ਼ਾ ਉਂਗਲ ਉੱਠਦੀ ਹੈ, ਤੇ ਇਕੱਲਾ ਇਹ ਨਹੀਂਗਾ ਕਿ ਉਹਨਾਂ ਦੇ ਉੱਤੇ ਹੀ। ਭਾਰਤ ਦੇ ਵਿੱਚ ਦੱਸਦੇ ਆ ਕਿ 1987 ਦੇ ਵਿੱਚ, 82 ਦੇ ਵਿੱਚ ਪਹਿਲਾਂ ਡਾਨ ਸੀਗਾ ਮਾਨਸ ਸੁਰਵੇ, ਉਹਦਾ ਕੋਈ ਮੁਕਾਬਲਾ ਬਣਾਇਆ ਸੀ ਮੁੰਬਈ ਸਮੇਤ, ਪਹਿਲਾ ਪੁਲਿਸ ਮੁਕਾਬਲਾ ਉਹ ਮੰਨਿਆ ਜਾਂਦਾ 1982 ਦਾ। ਉਸ ਤੋਂ ਬਾਅਦ 1993 ਦੇ ਧਮਾਕਿਆਂ ਤੋਂ ਬਾਅਦ ਮੁੰਬਈ ਦੇ ਵਿੱਚ ਕਹਿੰਦੇ ਪੁਲਿਸ ਮੁਕਾਬਲੇ ਆਮ ਹੀ ਹੋ ਗਏ। ਦੇਸ਼ ਭਰ ਦੀ ਗੱਲ ਕਰੀਏ ਤਾਂ 2008 ਦੇ ਵਿੱਚ ਬਾਟਲਾ ਹਾਊਸ ਐਨਕਾਊਂਟਰ, 2006 ਦੇ ਵਿੱਚ ਸੋਹਰਾਬੁਦੀਨ ਸ਼ੇਖ ਤੇ ਤੁਲਸੀ ਰਾਮ ਪ੍ਰਜਾਪਤੀ ਐਨਕਾਊਂਟਰ, 2004 ਦੇ ਵਿੱਚ ਗੁਜਰਾਤ ਪੁਲਿਸ ਵੱਲੋਂ ਕੀਤਾ ਗਿਆ ਇਸ਼ਰਤ ਜਹਾਂ ਐਨਕਾਊਂਟਰ, ਜਿਹੜੇ ਆ ਇਹ ਵਿਵਾਦਤ ਰਹੇ ਨੇ। ਪੰਜਾਬ ਦੇ ਵੱਲ ਵੀ ਆਪਾਂ ਆਵਾਂਗੇ, ਲੰਘੇ ਸਾਲਾਂ ਦੇ ਵਿੱਚ ਕਿਹੜੇ-ਕਿਹੜੇ ਪੁਲਿਸ ਐਨਕਾਊਂਟਰ ਹੋਏ ਨੇ। ਇੱਕ ਹੁਣ ਮੁੰਬਈ ਵਰਗਾ ਖਿੱਤਾ ਸੀਗਾ ਜਿੱਥੇ ਇਹ ਹਿੰਸਾ ਹੋ ਰਹੀ ਸੀ, ਫਿਰੌਤੀਆਂ ਮੰਗੀਆਂ ਜਾ ਰਹੀਆਂ ਸੀ ਤੇ ਪੁਲਿਸ ਅਧਿਕਾਰੀਆਂ ਦੇ ਕਤਲ ਤੱਕ ਹੋ ਰਹੇ ਸੀ। ਇੱਕ ਤਾਂ ਉੱਥੇ ਪੁਲਿਸ ਐਨਕਾਊਂਟਰ ਹੋਏ, ਤੇ ਪੁਲਿਸ ਐਨਕਾਊਂਟਰ ਕੀਤੇ ਵੀ ਉਹਨਾਂ ਨੇ ਆਪਣੇ ਢੰਗ ਨਾਲ ਹੀ ਕੀਤੇ, ਵੀ ਜਿਹੜਾ ਬੰਦਾ ਕਿਸੇ ਗੈਂਗ ਦਾ ਕੋਈ ਨਜ਼ਰ ਪੈ ਗਿਆ ਤੇ ਉਹਨੂੰ ਮਾਰ ਦਿੱਤਾ ਗਿਆ। ਇੱਕ ਪੰਜਾਬ ਦੇ ਵਿੱਚ ਸੀ, ਜਦੋਂ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਇਹ ਪਤਾ ਲੱਗਿਆ ਕਿ ਇੱਥੋਂ ਦੀ ਜਿਹੜੀ ਸਿਆਸਤ ਹੈ ਉਹ ਬਿਲਕੁਲ ਨਿਸਲ ਹੋ ਚੁੱਕੀ ਆ, ਨਾ ਉਹ ਲੋਕਾਂ ਨੂੰ ਚੁੱਕੇ ਜਾਣ ਤੇ ਬੋਲਦੀ ਆ। ਕੀ ਕਹਿਣਾ, ਕੋਈ ਪਿੰਡ ਦੇ ਮੋਹਤਬਰ, ਜਿਵੇਂ ਹੁਣ ਆਪਾਂ ਗਮਦੂਰ ਸਿੰਘ ਦੀ ਕਹਾਣੀ ਸਾਂਝੀ ਕੀਤੀ ਸੀ, ਇਹਨਾਂ ਦੇ ਪਿੰਡ ਦੇ ਬੰਦੇ ਪੰਚਾਇਤ ਇਕੱਠੀ ਹੋ ਕੇ ਉਹ ਪੁਲਿਸ ਥਾਣੇ ਲਗਾਤਾਰ ਜਾਂਦੇ ਰਹੇ, ਪਰ ਇੱਥੇ ਤੁਸੀਂ ਦੇਖੋ ਕਿ ਆਮ ਲੋਕਾਂ ਦੇ ਅਧਿਕਾਰ ਕਿਵੇਂ ਸਸਪੈਂਡ ਹੁੰਦੇ ਆ। ਇੱਕ ਪਾਸੇ ਕਾਨੂੰਨ ਕਹਿੰਦਾ ਜਾਂ ਲਾਅ ਕਹਿੰਦਾ, ਸੰਵਿਧਾਨ ਕਹਿੰਦਾ ਕਿ ਜੇਕਰ ਪੰਚਾਇਤ
ਕਿਸੇ ਬੰਦੇ ਦੇ ਹੱਕ ਦੇ ਵਿੱਚ ਪੁਲਿਸ ਕੋਲ ਜਾਂਦੀ ਹੈ ਤਾਂ ਪੁਲਿਸ ਨੂੰ ਉਹਦੀ ਗੱਲ ਸੁਣ ਕੇ ਪੰਚਾਇਤ ਨੂੰ ਸੰਤੁਸ਼ਟ ਕਰਨਾ ਹੁੰਦਾ ਹੈ। ਸੰਤੁਸ਼ਟ ਕਰਨਾ ਮਤਲਬ ਕਿ ਜੇ ਪੰਚਾਇਤ ਉਹਦੀ ਰਿਹਾਈ ਮੰਗਦੀ ਹੈ, ਉਹਦੇ ਤੇ ਕੋਈ ਇਹੋ ਜਿਹੀ ਧਾਰਾ ਨਹੀਂ ਹੈ ਜਿਹਦੇ ਤਹਿਤ ਉਹਦੀ ਜ਼ਮਾਨਤ ਨਹੀਂ ਹੈ, ਜੋ ਉਹਦੇ ਕੋਈ ਪਰਚਾ ਨਹੀਂ ਕੱਟਿਆ ਜਾਂ FIR ਨਹੀਂ ਕੀਤੀ, ਤਾਂ ਉਹ ਬੰਦਾ ਪੁਲਿਸ ਦੇ ਸਾਹਮਣੇ ਸੌਂਪਣਾ ਹੁੰਦਾ। ਜਿਹੜੇ ਕਾਨੂੰਨ ਦੇ ਜਾਣਕਾਰ ਨੇ ਉਹ ਤਾਂ ਇਹ ਵੀ ਕਹਿੰਦੇ ਨੇ ਕਿ ਪੰਚਾਇਤ ਵੀ ਜੇ ਆਪਣੇ ਬੰਦੇ ਨੂੰ, ਪਿੰਡ ਦੇ ਬੰਦੇ ਨੂੰ ਲੈਣ ਜਾਂਦੀ ਹੈ ਤੇ ਉਹਨੂੰ ਪੁਲਿਸ ਸੌਂਪ ਦਿੰਦੀ ਹੈ ਤਾਂ ਮੈਡੀਕਲ ਜ਼ਰੂਰ ਕਰਾਵੇ, ਕਿਉਂਕਿ ਹੋ ਸਕਦਾ ਉਹਨੂੰ ਕੋਈ ਇਸ ਤਰ੍ਹਾਂ ਦਾ ਟਾਰਚਰ ਕੀਤਾ ਗਿਆ ਹੋਵੇ ਕਿ ਉਹਦੇ ਅੰਦਰ ਸਰੀਰ ਦਾ ਕੋਈ ਨੁਕਸਾਨ ਹੋ ਗਿਆ ਹੋਵੇ। ਬਹੁਤ ਮਾਮਲਿਆਂ ਦੇ ਵਿੱਚ ਆਪਾਂ ਦੇਖਿਆ ਕਿ ਪੰਚਾਇਤਾਂ ਨੇ ਚਾਰਾਜੋਈ ਵੀ ਕੀਤੀ ਤੇ ਉੱਥੋਂ ਮੁੰਡੇ ਕਈ ਛੁਡਾਏ ਵੀ ਪੁਲਿਸ ਦੀ ਕੈਦ ਦੇ ਵਿੱਚੋਂ, ਜਾਂ ਗੈਰ ਕਾਨੂੰਨੀ ਹਿਰਾਸਤ ਕਹਿ ਸਕਦੇ ਹਾਂ ਆਪਾਂ, ਉੱਥੇ ਢੁਕਵਾਂ ਸ਼ਬਦ ਆ। ਪਰ ਬਹੁਤ ਮਾਮਲਿਆਂ 'ਚ ਤਾਂ ਹੋਇਆ ਹੀ ਇਹ ਕਿ ਪੁਲਿਸ ਨੇ ਬੰਦਾ ਚੱਕਿਆ, ਬੰਦਾ ਚੱਕ ਕੇ ਉਹਨੂੰ ਕਿਹਾ ਕਿ ਭੱਜ, ਜਿਵੇਂ ਆਪਾਂ ਇੱਕ ਦਿਨ ਪ੍ਰੋਗਰਾਮ ਵੀ ਕੀਤਾ ਸੀਗਾ। ਭੱਜਣ ਤੋਂ ਬਾਅਦ ਉਹਦੇ ਹੱਥ ਬੰਨੇ ਹੋਏ ਸੀਗੇ ਤੇ ਉਹਨੂੰ ਗੋਲੀ ਮਾਰ ਦਿੱਤੀ ਗਈ। ਤੇ ਜਦੋਂ ਖੜਾਕ ਸੁਣਦਾ ਸੀਗਾ, ਰਾਤ ਨੂੰ ਆਪਾਂ ਗੱਲਾਂ ਸੁਣਦੇ ਰਹੇ ਹਾਂ, ਤੇ ਜਿਹੜੀਆਂ ਪਿੰਡ ਦੀਆਂ ਬੀਬੀਆਂ ਹੁੰਦੀਆਂ ਸੀ, ਬਜ਼ੁਰਗ ਬੰਦੇ ਚਲੋ ਬੰਦੇ ਦਾ ਫਿਕਰ ਕਰਨ ਦਾ ਤਰੀਕਾਕਾਰ ਆਮ ਹੈ। ਅਸੀਂ ਆਪ ਇਹ ਗੱਲ ਸੁਣੀ ਹੈ ਆਪਣੇ ਬਜ਼ੁਰਗਾਂ ਕੋਲੋਂ ਜਾਂ ਪਿੰਡ ਦੇ ਬਜ਼ੁਰਗਾਂ ਕੋਲੋਂ ਕਿ ਜਦੋਂ ਕਿਤੇ ਰਾਤ ਨੂੰ ਕਿਸੇ ਫਾਇਰ ਦਾ ਖੜਾਕ ਹੁੰਦਾ ਸੀਗਾ ਕਿ ਨਹਿਰਾਂ ਤੇ ਜਾਂ ਕਿਸੇ ਹੋਰ ਥਾਂ ਤੇ, ਤਾਂ ਲੋਕ ਅੱਖਾਂ ਭਰ ਆਉਂਦੇ ਸੀ। ਉਹਨਾਂ ਨੂੰ ਇਹ ਨਹੀਂ ਸੀ ਲੱਗਦਾ ਕਿ ਕਿਸੇ ਨਾਲ ਕੋਈ ਪਤਾ ਨਹੀਂ ਕੀ ਵਾਰਦਾਤ ਹੋਈ ਹੋਊਗੀ। ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਪਤਾ ਨਹੀਂ ਕਿਹਦਾ ਬੱਚਾ ਹੁਣ ਇਸ ਦੁਨੀਆ 'ਚ ਨਹੀਂ ਰਿਹਾ, ਉਹ ਪੁਲਿਸ ਟਾਰਚਰ ਦਾ ਸ਼ਿਕਾਰ ਹੋ ਗਿਆ। ਮਤਲਬ ਇਹ ਸੋਚ ਹੀ ਬਣ ਚੁੱਕੀ ਸੀ, ਇਹ ਸਾਈਕੀ ਬਣ ਚੁੱਕੀ ਸੀ, ਲੋਕਾਂ ਦੇ ਉੱਤੇ ਇੰਨਾ ਟਾਰਚਰ ਕੀਤਾ। ਔਰ ਉਦੋਂ ਜਿਹੜੀ ਪੰਚਾਇਤ ਬੰਦੇ ਨੂੰ ਕਢਾ ਲਿਆਉਂਦੀ ਸੀ, ਥਾਣੇ ਛੁਡਾ ਲਿਆਉਂਦੀ ਸੀ, ਉਹਨਾਂ ਦੇ ਵੀ ਅਧਿਕਾਰ ਬਰਖਾਸਤ ਕਰ ਦਿੱਤੇ ਗਏ। ਬਹੁਤ ਮਾਮਲਿਆਂ 'ਚ ਇੱਦਾਂ ਹੋਇਆ, ਪਰ ਜ਼ਿਆਦਾਤਰ ਨੌਜਵਾਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ। ਇੱਕ ਪਾਸੇ ਮੁੰਬਈ ਵਰਗਾ ਇਲਾਕਾ ਸੀ ਜਿੱਥੇ ਬਹੁਤ ਕੁਛ ਗੈਰ ਕਾਨੂੰਨੀ ਹੋ ਰਿਹਾ ਸੀ, ਪੁਲਿਸ ਨੇ ਉਹਨੂੰ ਰੋਕਣ ਦੇ ਲਈ ਐਨਕਾਊਂਟਰ ਲਿਆਂਦੇ, ਤੇ ਦੂਜੇ ਪਾਸੇ ਪੰਜਾਬ ਵਰਗਾ ਖਿੱਤਾ ਸੀ ਜਿੱਥੇ ਪੁਲਿਸ ਨੇ ਆਪਣੀਆਂ ਵਰਦੀਆਂ ਦੀਆਂ ਫੀਤੀਆਂ ਲਵਾਉਣ ਖਾਤਰ, ਆਪਣੇ ਮੋਢਿਆਂ ਤੇ ਸਟਾਰ ਵਧਾਉਣ ਖਾਤਰ ਲੋਕਾਂ ਦੇ ਜਵਾਕ ਚੁੱਕ ਕੇ ਮਾਰ ਦਿੱਤੇ। ਅੱਜ 30-30 ਸਾਲਾਂ ਬਾਅਦ ਕੋਈ ਮੁਹਾਲੀ ਦੀ CBI ਅਦਾਲਤ ਦੇ ਵਿੱਚੋਂ, ਕੋਈ ਜਿਹੜਾ ਹਾਈ ਕੋਰਟ ਦੇ ਵਿੱਚੋਂ, ਜਾਂ ਕੁਛ ਹੋਰ ਅਦਾਲਤਾਂ ਦੇ ਵਿੱਚੋਂ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾ ਹੋ ਰਹੀ ਆ। ਇੱਕ ਵੀਡੀਓ ਅੱਜ ਵੀ ਮੇਰੇ ਜ਼ਿਹਨ ਦੇ ਵਿੱਚ ਹੈ ਤੇ ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਵੀ ਜਾਣੀ ਆ। ਤਰਨਤਾਰਨ ਦਾ ਕੋਈ ਮੁਕਾਬਲਾ ਸੀਗਾ, ਪੁਲਿਸ ਮੁਕਾਬਲਾ, ਝੂਠਾ ਪੁਲਿਸ ਮੁਕਾਬਲਾ। ਉਸ ਮੁਕਾਬਲੇ ਦੇ ਵਿੱਚ ਪੁਲਿਸ ਅਫਸਰਾਂ ਨੂੰ ਸਜ਼ਾ ਹੋਈ, ਤੇ ਜਦੋਂ ਉਹ ਪੁਲਿਸ ਅਫਸਰ ਬਾਹਰ ਆਇਆ ਤੇ ਮੀਡੀਆ ਨੇ ਪੁੱਛਿਆ ਵੀ ਹਾਂ ਤੁਹਾਨੂੰ ਸਜ਼ਾ ਹੋਈ ਹੈ ਇੰਨੇ ਪੁਰਾਣੇ ਮਾਮਲੇ ਦੇ ਵਿੱਚ, ਤੁਸੀਂ ਕੀ ਕਹਿਣਾ ਚਾਹੋਗੇ? ਉਹਨੇ ਜਵਾਬ ਪਤਾ ਕੀ ਦਿੱਤਾ? ਉਹਨੇ ਜਵਾਬ ਇਹ ਦਿੱਤਾ, ਉਹ ਕਹਿੰਦਾ ਸਾਨੂੰ ਉਦੋਂ ਤਾਂ ਕਿਹਾ ਗਿਆ ਕਿ ਮਾਰ ਦਿਓ ਬੰਦੇ, ਜੋ ਮਰਜ਼ੀ ਕਰ ਦਿਓ, ਤੁਹਾਨੂੰ ਤਰੱਕੀਆਂ ਮਿਲਣਗੀਆਂ, ਪਰ ਅੱਜ ਸਾਡੇ ਨਾਲ ਨਹੀਂ ਕੋਈ ਖੜ ਰਿਹਾ। ਇਹ ਅਸਲ ਦੇ ਵਿੱਚ ਉਹਦੇ ਅੰਦਰਲੀ ਟੀਸ ਵੀ ਬੋਲ ਰਹੀ ਸੀ ਤੇ ਸੱਚ ਵੀ ਬੋਲ ਰਿਹਾ ਸੀਗਾ ਕਿ ਉਦੋਂ ਤਾਂ ਤੁਸੀਂ ਸ਼ਹਿਰ ਦੇ ਉੱਤੇ, ਸਰਕਾਰੀ ਜਾਂ ਸਟੇਟਾਂ ਦੀਆਂ ਜਾਂ ਏਜੰਸੀਆਂ ਦੇ ਸ਼ਹਿਰ ਦੇ ਉੱਤੇ ਇਹ ਸਭ ਕਰੀ ਗਏ, ਪਰ ਅੱਜ ਤੁਹਾਨੂੰ ਇਹ ਲੱਗਦਾ ਹੈ ਕਿ ਸਾਡੇ ਤੋਂ ਜੋ ਹੋਇਆ ਗਲਤ ਹੋਇਆ, ਤੇ ਅਸੀਂ ਜੋ ਲੋਕਾਂ ਨਾਲ ਕੀਤਾ ਉਹ ਗਲਤ ਕੀਤਾ। ਇਹਦਾ ਮਤਲਬ ਉਹ ਉਦੋਂ ਗਲਤ ਹੋ ਹੀ ਰਿਹਾ ਸੀਗਾ, ਸਾਨੂੰ ਅੱਜ ਕੋਈ ਪ੍ਰਮਾਣ ਕਰਨ ਦੀ ਲੋੜ ਨਹੀਂ ਗੀ। ਤਾਂ ਉਹਦੀ ਜਿਹੜੀ ਗੱਲ ਸੀ ਉਹ ਇਹ ਲੱਗਦੀ ਸੀ ਜਿਵੇਂ ਕੁਹਾੜੀ ਦੇ ਦਸਤੇ ਕੁਹਾੜੇ ਨੂੰ ਹੀ ਮਤਲਬ ਤਾਨਾ ਮਾਰ ਰਹੇ ਹੋਣ, ਜਾਂ ਉਹਦੇ ਲੱਕੜ ਦੇ ਮੁੱਠੇ ਨੂੰ ਤਾਨਾ ਮਾਰ ਰਹੇ ਹੋਣ ਵੀ ਤੂੰ ਸਾਡੇ ਨਾਲ ਕੀ ਕੀਤਾ। ਵੀ ਉਹ ਤਾਂ ਕੁਹਾੜੀ ਦੇ ਦਸਤੇ ਬਣੇ ਰਹੇ ਨਾ, ਇਹ ਜਿਹੜੀ ਕੁਹਾੜੀ ਜ਼ਬਰ ਕਰ ਰਹੀ ਸੀ, ਤੇ ਅੱਜ ਦਸਤਾ ਹੀ ਕੁਹਾੜੇ ਨੂੰ ਲਾਂਭਾ ਦੇ ਰਿਹਾ। ਉਹ ਇਸ ਤਰ੍ਹਾਂ ਦੀ ਗੱਲ ਬਣਦੀ ਸੀਗੀ। ਤਾਂ ਜਦੋਂ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਅਸਲ ਦੇ ਵਿੱਚ ਅਪ੍ਰੈਲ 2016 ਤੋਂ ਲੈ ਕੇ ਮਾਰਚ 2022 ਦੇ ਜਿਹੜੇ 6 ਸਾਲ ਸੀਗੇ, ਇਹਨਾਂ ਦੇ ਵਿੱਚ ਪੁਲਿਸ ਮੁਕਾਬਲਿਆਂ ਦੇ ਵਿੱਚ 107 ਮਾਮਲੇ ਅਜਿਹੇ ਸੀਗੇ ਜਿਨ੍ਹਾਂ ਦੇ ਵਿੱਚ ਕਮਿਸ਼ਨ ਨੇ 7,16,50,000 ਰੁਪਏ ਦਾ ਮੁਆਵਜ਼ੇ ਦਾ ਸੁਝਾਅ ਦਿੱਤਾ। 1992 ਦੇ ਵਿੱਚ ਪੰਜਾਬ ਦੇ ਵਿੱਚ ਝੂਠਾ ਪੁਲਿਸ ਮੁਕਾਬਲਾ ਹੋਇਆ ਸੀ ਹਰਜੀਤ ਸਿੰਘ ਦਾ। ਉਸ ਕੇਸ ਦੇ ਵਿੱਚ 3 ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ ਹੋਈ ਸੀ, ਜਿਹਦੇ ਚ ਰਿਟਾਇਰਡ DSP ਸੁਰਿੰਦਰ ਸਿੰਘ, ਗੁਰਦੇਵ ਸਿੰਘ ਨੂੰ ਉਮਰ ਕੈਦ ਤੇ 2 ਲੱਖ ਰੁਪਏ ਦੀ ਜੁਰਮਾਨੇ ਦੀ ਸਜ਼ਾ ਹੋਈ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਬੇਕਸੂਰ ਨੌਜਵਾਨ ਸੀਗੇ ਉਹਨਾਂ ਨੂੰ ਪੁਲਿਸ ਨੇ ਚੱਕਿਆ ਤੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ। 2009 ਦਾ ਨਾਮਰੈਣ ਗੁਪਤਾ ਉਰਫ ਲਾਖਣ ਭਈਆ ਐਨਕਾਊਂਟਰ ਵੀ ਬਹੁਤ ਵਿਵਾਦਤ ਰਿਹਾ। ਪੰਜਾਬ ਦੇ ਵਿੱਚ ਪਿਛਲੇ ਸਾਲ 2023 ਤੋਂ ਨਵੰਬਰ 2023 ਤੋਂ ਮਾਰਚ 2024 ਤੱਕ 4 ਮਹੀਨੇ ਬਣਦੇ ਆ। ਇਹਨਾਂ 4 ਮਹੀਨਿਆਂ ਦੇ ਵਿੱਚ 55 ਤੋਂ ਵੱਧ ਪੁਲਿਸ ਮੁਕਾਬਲੇ ਹੋਏ। ਆਪਾਂ ਉਦੋਂ ਵੀ ਗੱਲਬਾਤ ਕਰਦੇ ਰਹੇ ਹਾਂ। 15 ਗੈਂਗਸਟਰ ਇਹਨਾਂ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ। ਪੰਜਾਬ ਦੇ ਵਿੱਚ ਗੈਂਗਸਟਰਾਂ ਦੀਆਂ ਵੱਧਦੀਆਂ ਵਾਰਦਾਤਾਂ ਤੇ ਕਾਬੂ ਪਾਉਣ ਦੇ ਲਈ ਸਰਕਾਰ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀਗਾ। ਇਸ ਦਾ ਗਠਨ 6 ਅਪ੍ਰੈਲ 2022 ਨੂੰ ਹੋਇਆ ਸੀ ਤੇ ਮਾਰਚ 2024 ਤੱਕ 10 ਗੈਂਗਸਟਰਾਂ ਨੂੰ ਇਹਨਾਂ ਨੇ ਮਾਰ ਮੁਕਾਉਣ ਦਾ ਦਾਅਵਾ ਕੀਤਾ। ਇਹਨਾਂ ਦੇ ਵਿੱਚੋਂ
20 ਜੁਲਾਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸ਼ਾਮਲ ਕਥਿਤ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨੂ ਗੁੱਸਾ ਤੇ ਜਗਰੂਪ ਸਿੰਘ ਉਰਫ ਰੂਪਾ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਸੀਗਾ। ਹਾਲਾਂਕਿ ਪੰਜਾਬ ਵੱਲੋਂ ਕੀਤੇ ਗਏ ਪੁਲਿਸ ਮੁਕਾਬਲੇ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਰਹੇ ਨੇ, ਖਾਸ ਤੌਰ ਤੇ 1984 ਤੋਂ ਲੈ ਕੇ 95 ਤੱਕ। ਇਹਨਾਂ ਸਾਲਾਂ ਦੇ ਦੌਰਾਨ ਪੰਜਾਬ ਪੁਲਿਸ ਨੇ ਕਈਆਂ ਨੂੰ ਐਨਕਾਊਂਟਰ ਦੇ ਵਿੱਚ ਖਤਮ ਕਰਨ ਦਾ ਦਾਅਵਾ ਕੀਤਾ, ਪਰ ਇਸ ਦੇ ਵਿੱਚ ਕਈ ਬੇਕਸੂਰ ਲੋਕ ਵੀ ਮਾਰੇ ਗਏ, ਜਿਸ ਦੇ ਵਿੱਚ ਕਈ ਕੇਸਾਂ ਦੇ ਵਿੱਚ ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਨੇ। ਜਿਹੜੀ ਤਾਜ਼ਾ ਮਿਸਾਲ ਆ ਉਹ ਗਮਦੂਰ ਸਿੰਘ ਦੇ ਮਾਮਲੇ ਦੀ ਆ। ਉਸ ਮਾਮਲੇ ਦੇ ਵਿੱਚ ਵੀ ਹੁਣ 29 ਸਾਲ ਪਰਿਵਾਰ ਨੇ ਲੰਬੀ ਲੜਾਈ ਲੜੀ ਤੇ 29 ਸਾਲਾਂ ਦੀ ਲੰਬੀ ਲੜਾਈ ਲੜਨ ਤੋਂ ਬਾਅਦ ਪਰਿਵਾਰ ਨੂੰ ਜਿਹੜਾ ਉਹ ਇਹ ਨਿਆਂ ਮਿਲਿਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਤੇ ਸੁਦੀਪਤੀ ਸ਼ਰਮਾ ਦੇ ਬੈਂਚ ਨੇ 29 ਸਾਲਾਂ ਬਾਅਦ 23 ਅਗਸਤ ਨੂੰ 2024 ਨੂੰ ਇਹਦਾ ਫੈਸਲਾ ਸੁਣਾਇਆ। ਤਤਕਾਲੀ ਡੀਐਸਪੀ ਸੀਗਾ ਰਿਟਾਇਰ ਐਸਪੀ ਗੁਰਸੇਵਕ ਸਿੰਘ, ਇਹ ਪਟਿਆਲੇ ਦਾ ਰਹਿਣ ਵਾਲਾ ਸੀਗਾ। ਥਾਣੇਦਾਰ ਹਰਭਜਨ ਸਿੰਘ ਸੀਗਾ ਪਿੰਡ ਬਤਾਲੇ ਦਾ, ਜ਼ਿਲ੍ਹਾ ਅੰਮ੍ਰਿਤਸਰ ਦਾ। ਕਿਰਪਾਲ ਸਿੰਘ ਹੌਲਦਾਰ ਵਾਸੀ ਪਿੰਡ ਜੈਤੋ ਸਰਜਾ ਦਾ, ਜ਼ਿਲ੍ਹਾ ਗੁਰਦਾਸਪੁਰ ਦਾ। ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 3 ਮੁਲਜ਼ਮਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਤੁਸੀਂ ਦੇਖੋ ਵੀ ਉਹਦੀ ਜਿਹੜੀ ਲੜਾਈ ਲੜ ਰਹੀ ਸੀ ਗਮਦੂਰ ਸਿੰਘ ਦੀ, ਕਰਮ ਸਿੰਘ ਬਰਾੜ, ਉਹਨਾਂ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਮੀਡੀਆ ਅਦਾਰਿਆਂ ਨੇ, ਪੱਤਰਕਾਰਾਂ ਨੇ, ਉਹਨਾਂ ਨੇ ਕਿਹਾ ਕਿ ਮੈਂ ਇਸ ਮਾਮਲੇ ਦੇ ਵਿੱਚ ਸਾਨੂੰ ਪੁਲਿਸ ਨੇ ਪਹਿਲਾਂ ਤਾਂ ਬਹੁਤ ਜ਼ਿਆਦਾ ਸਾਨੂੰ ਮੈਂਟਲੀ ਟਾਰਚਰ ਕੀਤਾ ਕਿ ਤੁਸੀਂ ਉਹਦਾ ਸੰਸਕਾਰ ਕਰੋ, ਕਿਉਂ ਤੁਸੀਂ ਇਹਨਾਂ ਮਾਮਲਿਆਂ ਦੇ ਪੈਂਦੇ ਹੋ। ਬਾਅਦ ਦੇ ਵਿੱਚ ਵੀ ਪੁਲਿਸ ਉਹਨਾਂ ਦੇ ਘਰੇ ਆਉਂਦੀ ਜਾਂਦੀ ਰਹੀ ਔਰ ਕਹਿੰਦੇ ਕਿ ਮੈਂ ਇਸ ਕੇਸ ਦੇ ਵਿੱਚ ਹੋਣ ਕਰਕੇ ਕੋਈ ਕਾਰੋਬਾਰ ਨਹੀਂ ਕਰ ਸਕਿਆ। ਇਹ ਅਸਲ ਦੇ ਵਿੱਚ ਕਰਮ ਸਿੰਘ ਬਰਾੜ ਦੀ ਕਹਾਣੀ ਨਹੀਂ, ਉਹਨਾਂ ਹਜ਼ਾਰਾਂ ਪਰਿਵਾਰਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਜੀ ਪੁਲਿਸ ਨੇ ਪਹਿਲਾਂ ਚੱਕ ਕੇ ਮਾਰ ਦਿੱਤੇ, ਖਪਾ ਦਿੱਤੇ ਤੇ ਬਾਅਦ ਦੇ ਵਿੱਚ ਉਹਨਾਂ ਜੀਆਂ ਦਾ ਨਿਆਂ ਲੈਣ ਦੇ ਲਈ ਉਹਨਾਂ ਪਰਿਵਾਰਾਂ ਨੂੰ ਇੰਨੀ ਜੱਦੋਜਹਿਦ ਕਰਨੀ ਪਈ ਕਿ ਉਹਨਾਂ ਦੇ ਜਿਹੜੇ ਆਰਥਿਕ ਵਸੀਲੇ ਸੀਗੇ, ਕੋਈ ਮਾੜੀ ਮੋਟੀ ਕਿਸੇ ਦੀ ਜ਼ਮੀਨ ਸੀਗੀ ਜਾਂ ਕੁਛ ਹੋਰ, ਉਹਨਾਂ ਦੇ ਉਹ ਵਿਕ ਗਏ ਤੇ ਉਹ ਕੋਈ ਹੋਰ ਕਾਰੋਬਾਰ ਨਹੀਂ ਕਰ ਸਕੇ। ਆਮ ਤੌਰ ਤੇ ਆਪਾਂ ਜਦੋਂ ਪੰਜਾਬ ਦੇ ਇਸ ਦੌਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਗੱਲ ਕਰਦੇ ਹਾਂ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਦੇ ਲੋਕਾਂ ਦੇ ਨਾਲ ਇਹ ਵਧੀਕੀਆਂ ਹੋਈਆਂ ਤੇ ਉਹਨਾਂ ਜੀਆਂ ਦੇ ਬਾਰੇ। ਪਰ ਕਹਿ ਲਓ ਕਿ ਉਹਨਾਂ ਦੀ ਜਿਹੜੀ ਪਰਿਵਾਰ ਘਾਟੇ ਪਏ ਜਾਂ ਜੀਆਂ ਦੇ ਘਾਟੇ ਪਏ, ਉਹ ਤਾਂ ਗੱਲ ਹੈਗੀ ਆ, ਉਹਨੂੰ ਤਾਂ ਆਪਾਂ ਦਰਕਿਨਾਰ ਕਰ ਨਹੀਂ ਸਕਦੇ। ਪਰ ਉਹਨਾਂ ਪਰਿਵਾਰਾਂ ਨੂੰ ਇਸ ਜੱਦੋਜਹਿਦ ਦੇ ਦਰਮਿਆਨ ਕਿਸ ਮਾਨਸਿਕ ਸੰਕਟ ਦੇ ਵਿੱਚੋਂ ਲੰਘਣਾ ਪਿਆ ਤੇ ਉਹਨਾਂ ਦੇ ਜਿਹੜੇ ਅਸਾਸੇ ਸੀਗੇ ਉਹ ਵੇਖ ਕੇ ਉਹਨਾਂ ਨੂੰ ਆਰਥਿਕ ਤੌਰ ਤੇ ਕਿੰਨੀ ਵੱਡੀ ਢਾਲ ਲੱਗੀ, ਜਿਹਦਾ ਉਹ ਹੁਣ ਦੇਖੋ ਤੁਸੀਂ ਪੁਲਿਸ ਮੁਲਾਜ਼ਮ ਜੇਲ੍ਹ ਦੀਆਂ ਸਲਾਖਾਂ ਅੰਦਰ ਹੈ, ਪਰਿਵਾਰ ਨੂੰ ਲੱਗਦਾ ਕਿ ਸਾਨੂੰ ਨਿਆਂ ਮਿਲ ਗਿਆ, ਪਰ ਉਹਨਾਂ ਨੂੰ ਮੁਆਵਜ਼ਾ ਕੌਣ ਦੇਊਗਾ, ਉਹਨਾਂ ਨੂੰ ਗੱਲ ਨਾਲ ਕੌਣ ਲਾਊਗਾ। ਉਹਨਾਂ ਦਾ ਜੋ ਆਰਥਿਕ ਤੌਰ ਤੇ ਨੁਕਸਾਨ ਹੋਇਆ ਉਹ ਤਾਂ ਹੋ ਗਿਆ, ਉਹਦੇ 'ਚ ਤਾਂ ਕੋਈ ਹੁਣ ਆਪਾਂ ਕਰ ਨਹੀਂ ਸਕਦੇ, ਉਹ ਸਮਾਂ ਨਹੀਂ ਮੋੜ ਕੇ ਲਿਆਂਦਾ ਜਾ ਸਕਦਾ। ਜਦੋਂ ਆਪਾਂ ਬੇਗੁਨਾਹਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਸਜ਼ਾਵਾਂ ਭੁਗਤੀਆਂ ਔਰ ਉਹ ਕੋਈ ਜ਼ੁਲਮ ਕੀਤਾ ਹੀ ਨਹੀਂ ਸੀਗਾ, ਉਹ ਬੰਦਾ ਰਿਹਾ ਹੋ ਗਿਆ, ਉਹ ਸ਼ੁਕਰ ਮਨਾ ਰਿਹਾ ਕਿ ਮੈਂ ਰਿਹਾ ਹੋ ਗਿਆ, ਪਰ ਉਹਦੇ ਨਾਲ ਨਿਆਂ ਤਾਂ ਹੋਇਆ ਹੀ ਨਹੀਂਗਾ। ਨਿਆਂ ਤਾਂ ਹੋਵੇ ਜੋ ਉਹ ਵਕਤ ਜਿਹੜਾ ਉਹਨੇ ਜੇਲ੍ਹ ਦੇ ਵਿੱਚ ਬਿਤਾਇਆ, ਜਿਹੜਾ ਉਹਨੇ ਗੁਜ਼ਾਰਨਾ ਪਿਆ, ਉਹਦੇ ਨਾਲ ਉਹਦੇ ਸਮਾਜਿਕ ਰਿਸ਼ਤੇ, ਉਹਦੇ ਪਰਿਵਾਰਕ ਰਿਸ਼ਤੇ, ਉਹਦੀ ਆਰਥਿਕਤਾ, ਉਹਦੀ ਸਮਾਜਿਕ ਸ਼ਾਖ ਨੂੰ ਜੋ ਢਾਹ ਲੱਗੀ, ਉਹ ਤਾਂ ਬਹਾਲ ਨਹੀਂ ਨਾ ਹੁੰਦੀ। ਔਰ ਇਹਦੀ ਕੋਈ ਕੋਰਟ, ਕੋਈ ਕਚਹਿਰੀ, ਕੋਈ ਵਕੀਲ, ਕੋਈ ਨਿਆਂ ਦੇਣ ਵਾਲੀ ਧਿਰ ਇਹਦੀ ਗੱਲ ਹੀ ਨਹੀਂ ਕਰਦੀ। ਔਰ ਬੰਦਾ ਸ਼ੁਕਰ ਮਨਾਉਂਦਾ ਹੈ ਮਜ਼ਲੂਮ ਕਿ ਸ਼ੁਕਰ ਹੈ ਮੈਂ ਇੰਨੇ ਸਾਲਾਂ ਬਾਅਦ ਰਿਹਾ ਹੋ ਗਿਆ। ਕਿ ਇਸ ਤਰ੍ਹਾਂ ਦਾ ਅਸੀਂ ਸਮਾਜ ਸਿਰਜ ਰਹੇ ਹਾਂ ਕਿ ਕਿਸੇ ਵਿਅਕਤੀ ਦੇ ਨਾਲ ਹੋ ਰਹੀ, ਕਿਸੇ ਬੰਦੇ ਨਾਲ ਹੋ ਰਹੀ ਵਧੀਕੀ ਤੋਂ ਬਾਅਦ ਉਹ ਬੰਦਾ ਇੰਨਾ ਸ਼ੁਕਰ ਕਰ ਰਿਹਾ ਕਿ ਮੈਂ ਸ਼ੁਕਰ ਹੈ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ। ਜਿਹੜਾ ਉਹਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਿਆ, ਸਮਾਜਿਕ ਤੌਰ ਤੇ ਪਹੁੰਚਿਆ, ਉਹਦਾ ਤਾਂ ਉਹ ਕੈਲਕੂਲੇਟ ਹੀ ਨਹੀਂ ਕਰਦਾ ਉਸ ਚੀਜ਼ ਨੂੰ ਤਾਂ। ਤੇ ਇਸ ਗੱਲ ਨੇ, ਇਸ ਵਰਤਾਰੇ ਨੇ ਉਹਨਾਂ ਲੋਕਾਂ ਦਾ ਹੀ ਹੌਸਲਾ ਅਫਜ਼ਾਈ ਸਗੋਂ ਹੋਰ ਕੀਤੀ ਜਿਹੜੇ ਲੋਕ ਇਹੋ ਜਿਹੇ ਪੁਲਿਸ ਮੁਕਾਬਲੇ, ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤਰੱਕੀਆਂ ਲੈ ਗਏ। ਪਰ ਹੁਣ ਕਈਆਂ ਨੂੰ ਮਾਮਲਿਆਂ ਦੇ ਵਿੱਚ ਸਜ਼ਾ ਵੀ ਹੋ ਰਹੀ ਆ। ਔਰ ਸਾਡੀ ਸਭ ਤੋਂ ਵੱਡੀ ਜਿਹੜੀ ਪੰਜਾਬੀਆਂ ਦੇ ਹੱਥ ਨਿਰਾਸ਼ਾ ਲੱਗੀ ਕਿ ਪੰਜਾਬ ਦੇ ਵਿੱਚ ਕਾਂਗਰਸ ਬਾਰੇ ਤਾਂ ਚਲੋ ਕਿਹਾ ਜਾਂਦਾ ਸੀਗਾ ਕਿ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਉਹਨੇ ਇਸ ਤਰ੍ਹਾਂ ਨਾਲ ਦਿੱਲੀ ਸਿੱਖ ਕਤਲੇਆਮ ਦੇ ਵਿੱਚ ਉਹਦੇ ਲੀਡਰਾਂ ਦਾ ਨਾਮ ਬੋਲਦਾ। ਪਰ ਪੰਜਾਬ ਦੇ ਵਿੱਚ ਇੱਕ ਧਿਰ ਹੋਰ ਵੀ ਸੀ ਜਿਹਦਾ ਕੰਮ ਸੀਗਾ ਲੋਕਾਂ ਦੇ ਨਾਲ ਖੜਨ ਦਾ, ਉਹ ਸੀ ਸ਼੍ਰੋਮਣੀ ਅਕਾਲੀ ਦਲ। ਪਰ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਹੋ ਗਿਆ ਤੇ ਬਾਦਲ ਸਾਹਿਬ ਕੀ ਕਹਿੰਦੇ ਰਹੇ ਨੇ ਉਹ ਅੱਜ ਕੱਲ੍ਹ YouTube ਦੇ ਉੱਤੇ ਤੁਹਾਨੂੰ ਆਮ ਮਿਲ ਜੂਗਾ। ਉਹ ਪਰਮਜੀਤ ਕੌਰ ਖਾਲੜਾ ਜੀ ਦੀ ਤੁਸੀਂ ਸਪੀਚ ਸੁਣ ਲਿਓ, ਉਹਨਾਂ ਨੇ ਉਹ ਖੁਦ ਕਹਿੰਦੇ ਨੇ ਕਿ ਮੈਨੂੰ ਕਿਹਾ ਉਹਨਾਂ ਨੇ ਕਿ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ 'ਚ ਕੀ ਪਿਆ। ਤੇ ਭਾਈ ਖਾਲੜਾ ਜੀ ਤਾਂ ਖੁਦ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦੇ ਉਹ ਸਰਗਰਮ ਕਾਰਕੁਨ ਸੀਗੇ। ਔਰ ਅੱਜ ਕੱਲ੍ਹ ਤਾਂ ਉਹ ਦੁਨੀਆ ਭਰ ਦੇ ਹਿਊਮਨ ਰਾਈਟਸ ਦੀ ਜਦੋਂ ਗੱਲ ਚੱਲਦੀ ਹੈ ਤੇ ਜਿਹੜੇ ਲੋਕਾਂ ਦੇ ਇਹਨਾਂ ਦੀ ਆਵਾਜ਼ ਚੁੱਕਦਿਆਂ ਜਾਂ ਇਹਨਾਂ ਦੀ ਮਸ਼ਾਲ ਜਲਾਉਂਦਿਆਂ ਜਿਹੜੇ ਲੋਕਾਂ ਨੂੰ ਹਟਾ ਦਿੱਤਾ ਗਿਆ ਜਿਸਮਾਨੀ ਤੌਰ ਤੇ, ਸਰੀਰਕ ਤੌਰ ਤੇ, ਉਹਨਾਂ ਲੋਕਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ।
ਸੋ ਇਸ ਕਰਕੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਸਤਿਕਾਰ ਦੇ ਤੌਰ ਤੇ। ਇਸ ਕਰਕੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਮਨੁੱਖੀ ਹੱਕਾਂ ਦੇ ਰਾਖੇ ਕਾਰਕੁਨ। ਮਨੁੱਖੀ ਹੱਕਾਂ ਦੇ ਰਾਖੇ ਸ਼ਬਦ ਬੇਸ਼ੱਕ ਇੱਕ ਲਾਈਨ ਹੀ ਹੈ, ਛੋਟੀ ਜਿਹੀ ਲਾਈਨ ਹੈ, ਪਰ ਇਸ ਲਾਈਨ ਦਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਇਨਾ ਹੈ। ਜਦੋਂ ਮਨੁੱਖੀ ਹੱਕ ਆ ਜਾਂਦੇ ਨਾ, ਉਹ ਗੱਲ ਦਾ ਵਜ਼ਨ ਬਹੁਤ ਵੱਡਾ ਹੈ। ਦੁਨੀਆ ਭਰ ਦੇ ਵਿੱਚ ਲੋਕਾਂ ਨੇ ਇਹਨਾਂ ਹੱਕਾਂ ਨੂੰ ਬਰਕਰਾਰ ਰੱਖਣ ਦੇ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਕਰਦੇ ਆ ਰਹੇ ਨੇ। ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਕਈ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਕੈਨੇਡਾ ਦੇ ਵਿੱਚ, ਉਸ ਖਬਰ ਦੇ ਬਾਰੇ ਵੀ ਹੋ ਸਕਦਾ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ। ਉਹ ਜਿਹੜੀ ਖਬਰ ਆ ਉਹ ਇਹ ਸੀਗੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਲੱਗਿਆ ਕੈਨੇਡਾ ਦੇ ਵਿੱਚ, ਉਹਦੇ ਨਾਲ ਜਦੋਂ ਫਲਸਤੀਨੀ ਜਿਹੜੇ ਸੀਗੇ ਉਹ ਪ੍ਰੋਟੈਸਟ ਕਰ ਰਹੇ ਸੀਗੇ ਉਸ ਧਿਰ ਦੇ, ਤਾਂ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਨੇ ਉਹਨੂੰ ਨੁਕਸਾਨ ਜਾਂ ਉਹਦੀ ਜਿਹੜੀ ਬੇਹੁਰਮਤੀ ਕਰਨ ਦਾ ਜਿਹੜਾ ਉਹ ਯਤਨ ਕੀਤਾ। ਉਹਦੇ ਬਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਇੱਕ ਚਰਚਾ ਜਿਹੜੀ ਆ ਉਹ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।